ਭਾਰਤ ਵਿੱਚ ਪਾਰਲੀਮੈਂਟ ਦੀ ਨਵੀਂ ਇਮਾਰਤ ਜਿਹੜੀ ਆ ਉਹ ਬਣਾਈ ਗਈ ਆ। ਇਸ ਪਾਰਲੀਮੈਂਟ ਦੇ ਬਿਲਡਿੰਗ ਦੇ ਉਦਘਾਟਨ ਮੌਕੇ ਜਾਂ ਇਹ ਸਾਰੇ ਘਟਨਾਕ੍ਰਮ ਦੌਰਾਨ ਜੋ ਕੁਝ ਵਾਪਰਿਆ, ਜੋ ਕੁਝ ਕੀਤਾ ਗਿਆ, ਅਗਲੇ ਇੱਕੋ ਸਟੈਪ ਨਾਲ ਬਹੁਤ ਅੱਗੇ ਚਲੇ। ਭਾਰਤੀ ਜਨਤਾ ਪਾਰਟੀ ਹਿੰਦੂ ਧਰਮ ਦਾ, ਹਿੰਦੂ ਰਾਸ਼ਟਰ ਦਾ, ਹਿੰਦੁਸਤਾਨ ਦਾ ਜਿਹੜਾ ਉਹਨਾਂ ਦਾ ਫਲਸਫਾ ਉਹਨੂੰ ਅੱਗੇ ਵਧਾ ਰਹੀ ਹੈ। ਜਦੋਂ ਜਦੋਂ ਉਹਨਾਂ ਕੋਲੇ ਸੱਤਾ ਆਉਂਦੀ ਹੈ, ਉਸ ਸੱਤਾ ਨੂੰ ਉਹ ਆਪਦੇ ਲੋਕਾਂ ਦਾ, ਆਪਦੇ ਵਿਚਾਰਾਂ ਦਾ, ਹਿੰਦੂ ਰਾਸ਼ਟਰ ਦਾ, RSS ਦੇ ਏਜੰਡੇ ਦਾ ਵਾਧਾ ਕਰਨ ਚ ਉਹਨੂੰ ਮਜ਼ਬੂਤ ਕਰਨ ਲਈ ਉਹ ਵਰਤਦੇ। ਬਾਦਲ ਦਲ ਵਾਲੇ ਇਹਨਾਂ ਨੂੰ ਕਿਉਂ ਨਹੀਂ ਦਿਖਿਆ ਕਿ ਇਹ ਸਾਡੇ ਨਾਲ ਨੇ ਭਾਜਪਾ ਵਾਲੇ, ਜੇ ਇਹ ਹਿੰਦੂ ਧਰਮ ਦੇ ਵਾਧੇ ਲਈ, ਹਿੰਦੂ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਕਰਾਉਂਦੇ ਆ, ਅਸੀਂ ਵੀ ਸਿੱਖੀ ਦੀ ਚੜ੍ਹਦੀ ਕਲਾ ਲਈ ਤੇ ਸਿੱਖ ਰਾਸ਼ਟਰ ਯਾਨੀ ਕਿ ਖਾਲਿਸਤਾਨ ਦੇ ਏਜੰਡੇ ਵੱਲ ਅਸੀਂ ਵੀ ਵਾਧਾ ਵਧਾਈਏ। ਉਹ BJP ਵਾਲੇ ਤਾਂ ਸਾਰੇ ਦੇ ਸਾਰੇ ਭਾਰਤ ਵਿੱਚੋਂ ਉਹਨਾਂ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਹਮਾਇਤ ਕਰਦੇ ਆ, ਜਿਹੜੇ ਬੰਦੇ ਜਾਂ ਜਿਹੜੇ ਧਿਰਾਂ ਵਰਤਾਰੇ, ਜਿਹੜੇ ਪਲੇਟਫਾਰਮ ਹਿੰਦੂ ਰਾਸ਼ਟਰ ਨੂੰ ਜਾਂ ਹਿੰਦੂਤਵ ਨੂੰ ਮਜ਼ਬੂਤ ਕਰਨ। ਜਿਹੜੇ ਲੋਕ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਚੜ੍ਹਦੀ ਕਲਾ ਲੋਚਦੇ, ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਆਪਦਾ ਦੁਸ਼ਮਣ ਮੰਨ। ਇੱਕ ਪਾਸੇ BJP ਹੈ ਜਿਹੜੀ ਸਾਧਵੀ ਪ੍ਰਗਿਆ ਵਰਗਿਆਂ ਨੂੰ, ਕਰਨਲ ਪੁਰੋਹਿਤ ਵਰਗਿਆਂ ਨੂੰ, ਅਸੀਮਾਨੰਦ ਵਰਗਿਆਂ ਨੂੰ ਜਿਹੜਾ ਚੋਂ ਕੱਢ ਕੇ ਉਹਨਾਂ ਨੂੰ ਸੁੱਖ ਸਹੂਲਤਾਂ, ਸਾਧਵੀ ਪ੍ਰਗਿਆ ਨੂੰ ਤੁਹਾਡੇ ਸਾਹਮਣੇ ਮੈਂਬਰ ਪਾਰਲੀਮੈਂਟ ਵੀ ਬਣਾਏ। ਇੱਧਰ ਇਹ ਕਹਿੰਦੇ ਨੇ ਜੀ ਇਹ ਅੱਤਵਾਦੀ ਨੇ। ਜਦੋਂ ਉਹਨਾਂ ਕੋਲੇ ਤਾਕਤ ਆਉਂਦੀ ਆ, ਉਹ ਆਪਦੇ ਭਾਈਚਾਰੇ ਨੂੰ ਉੱਚਾ ਚੱਕਦੇ ਆ ਤੇ ਹਿੰਦੂ ਕੱਟੜਵਾਦ ਨੂੰ ਜਿਹੜੇ ਲੋਕ ਅਪਣਾਏ ਹੋਏ ਨੇ ਉਹਨਾਂ ਨੂੰ ਜੱਡ ਸਤੋਟੀਆਂ, ਉਹਨਾਂ ਦਾ ਰੁਤਬਾ ਵੱਡਾ ਕਰਨ ਲਈ ਹਰ ਹਰਬਾ ਵਰਤਦੇ। ਤੇ ਜਦੋਂ ਇਹਨਾਂ ਕੋਲ ਆਉਂਦੀ ਹੈ ਸੱਤਾ, ਇਹ ਕਹਿੰਦੇ ਅਸੀਂ ਜਿਹੜਾ ਜਾਂ ਨਜ਼ਰਬੰਦਾਂ ਲਈ ਕੁਝ ਨਹੀਂ ਕਰ ਸਕਦੇ। ਉੱਥੇ ਖੜ ਕੇ ਇਹ ਕਹਿੰਦੇ ਆ ਵੀ ਸਿੱਖ ਇਤਿਹਾਸ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ, ਇਹ ਤਾਂ ਜੀ ਮੁਗਲਾਂ ਦੇ ਹਿਸਾਬ ਨਾਲ ਜਾਂ ਫਰਾਂਸ ਦੇ ਜਿਹੜੇ ਫਾਰਸੀ ਦੇ ਸਰੋਤ ਨੇ ਉਹਨਾਂ ਦੇ ਹਿਸਾਬ ਨਾਲ ਲਿਖਿਆ ਗਿਆ, ਇਸ ਕਰਕੇ ਇਹਦੇ ਚ ਬੜੀ ਗੜਬੜ। ਸਿੱਖਾਂ ਦੇ ਵਿੱਚ ਪਹਿਲਾਂ ਹੀ ਬੜਾ ਚਰਚਾ ਚੱਲ ਰਿਹਾ, ਬੜਾ ਵਿਵਾਦ ਆ ਕਿ ਜੀ ਇਤਿਹਾਸ ਜਿਹੜਾ ਹੈਗਾ ਸਾਡਾ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ। ਉਸ ਚੀਜ਼ ਵਿੱਚ ਹੋਰ ਪ੍ਰੋਬਲਮ, ਹੋਰ ਸਮੱਸਿਆ ਜਿਹੜੀ ਹੈਗੀ ਆ ਉਹ ਪੈਦਾ ਕਰਨ ਦੇ ਲਈ ਰੱਸੇ ਪੈੜੇ ਪੱਟੇ ਜਾ ਰਹੇ ਨੇ। ਜਿਹੜੇ ਮਨਜਿੰਦਰ ਸਿੰਘ ਸਰਸੇ ਹੁਣੀ ਕਹਿੰਦੇ ਹੁੰਦੇ ਸੀ ਵੀ ਅਸੀਂ ਤਾਂ BJP 'ਚ ਜਾ ਕੇ ਸਿੱਖਾਂ ਦੇ ਮਸਲੇ ਹੱਲ ਕਰਾਉਣੇ। ਮਸਲੇ ਤਾਂ ਕੀ ਹੱਲ ਹੋਣੇ ਆ? ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ, ਸਾਡੇ ਸਿੱਖ ਸਿਧਾਂਤ ਨੂੰ ਸੱਟ ਮਾਰਨ ਦੀ ਗੱਲ ਜਿਹੜੀ ਆ ਉਹ ਜ਼ਰੂਰ ਜ਼ੋਰ ਫੜਦੀ ਦਿਖ ਰਹੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਸਾਲ ਹੋ ਗਿਆ ਜਦੋਂ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ ਤੇ 1 ਸਾਲ ਬਾਅਦ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਆ ਵੀ ਇਸ ਮਾਮਲੇ ਵਿੱਚ ਕੋਈ ਇਨਸਾਫ ਨਹੀਂ ਹੋਣਾ। ਵੈਸੇ ਸਾਡੀ ਕੌਮ ਜਿਹੜੀ ਆ ਏਦਾਂ ਦੇ ਬਹੁਤ ਸਾਰੇ ਮਾਮਲੇ ਦੇਖ ਚੁੱਕੀ ਹੈ। 1984 ਦੇ ਵਿੱਚ ਜਦੋਂ ਸਾਡੀ ਕੌਮ ਦਾ ਘਾਣ ਹੋਇਆ, ਨਸਲਕੁਸ਼ੀ ਹੋਈ, ਇੱਕ ਤਰਫਾ ਮਿੱਥ ਕੇ ਸਾਡੀ ਕੌਮ ਨੂੰ ਨਵੰਬਰ 1984 ਦੇ ਵਿੱਚ ਨਿਸ਼ਾਨਾ ਬਣਾਇਆ ਗਿਆ, ਉਦੋਂ ਵੀ ਸਾਡੀ ਕੌਮ ਨੂੰ ਇਨਸਾਫ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਬੇਦੋਸ਼ੀ ਸਿੱਖ ਨੌਜਵਾਨ ਘਰਾਂ ਚੋਂ, ਗੱਡੀਆਂ ਚੋਂ, ਮਕਾਨਾਂ ਚੋਂ, ਬਾਜ਼ਾਰਾਂ ਚੋਂ ਫੜ ਲਏ ਤੇ ਝੂਠੀ ਕਹਾਣੀ ਘੜ ਕੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਤਲ ਕਰਕੇ ਕਹਿਤਾ ਕਿ ਜੀ ਅਸੀਂ ਤਾਂ ਬੜਾ ਇਹ ਖਤਰਨਾਕ ਅੱਤਵਾਦੀ ਮਾਰਿਆ। ਤੇ ਜਦੋਂ ਬਾਅਦ ਵਿੱਚ ਉਹਨਾਂ ਦੇ ਪਰਿਵਾਰਾਂ ਨੇ ਅਦਾਲਤ ਵਿੱਚ ਲੜਾਈ ਲੜੀ ਤਾਂ ਉਸ ਅਦਾਲਤ ਵਿੱਚ ਇਨਸਾਫ ਨਾ ਲੈ ਸਕਣ ਘਰ ਦੇ, ਉਹਦੇ ਲਈ ਵੀ ਪੁਲਿਸ ਅਫਸਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਕਿ ਫੱਟੇ ਚੱਕ ਦਿਓ ਜਿਹੜਾ ਇਹਨਾਂ ਦੀ ਪੈਰਵਾਈ ਕਰਦਾ, ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਭੈਣ ਭਰਾਵਾਂ ਨੂੰ। ਪਹਿਲਾਂ ਤਾਂ ਲਾਲਚ ਦੇਵੋ, ਜੇ ਲਾਲਚ ਵਿੱਚ ਨਹੀਂ ਮੰਨਦੇ ਫਿਰ ਇਹਨਾਂ ਨੂੰ ਥਾਣਿਆਂ 'ਚ ਸੱਦ ਕੇ ਇਹਨਾਂ ਦੇ ਨਾਲ ਮਾੜਾ ਵਿਹਾਰ ਕਰੋ। ਜੇ ਫਿਰ ਵੀ ਨਹੀਂ ਮੰਨਦੇ, ਬੇਸ਼ੱਕ ਜੀ ਇੱਕ ਅੱਧਾ ਜੇ ਮਾਰਨਾ ਵੀ ਪੈ ਜੇ ਤਾਂ ਮਾਰ ਸਿੱਟੋ, ਤਾਂ ਕਿ ਲੋਕਾਂ ਦੇ ਵਿੱਚ ਇਹ ਦਹਿਸ਼ਤ ਪੈ ਜਾਵੇ
कि ਜਿਹੜੇ ਖਾੜਕੂ ਕਹਿ ਕੇ ਮਾਰੇ ਗਏ ਨੌਜਵਾਨ ਨੇ ਉਹਨਾਂ ਦੀ ਅਦਾਲਤ ਵਿੱਚੋਂ ਜੇ ਇਨਸਾਫ ਭਾਲੀਏ ਤਾਂ ਆਪਦੀ ਜਾਨ ਬਚਾਉਣੀ ਔਖੀ ਹੋ ਜੂ, ਛੱਡੋ ਪਰ। ਸੋ ਇਸ ਤਰੀਕੇ ਨਾਲ ਇਨਸਾਫ ਹੋਣ ਤੋਂ ਰੋਕਣਾ, ਯਾਨੀ ਕਿ ਭਾਰਤ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ, ਵਿਧਾਨ ਪਾਲਿਕਾ ਸਾਡੇ ਸਾਹਮਣੇ ਪੂਰੀ ਤਰ੍ਹਾਂ ਨੰਗੀ ਹੋ ਚੁੱਕੀ ਹੈ। ਤੇ ਇਸ ਮਾਹੌਲ ਦੇ ਵਿੱਚ ਅੱਜ ਜਦੋਂ ਸਾਰੇ ਜਾਣੇ ਵੀ ਆਪਣੇ ਸਿੱਧੂ ਮੂਸੇਵਾਲੇ ਨੂੰ ਚੇਤੇ ਕਰ ਰਹੇ ਨੇ ਤਾਂ ਉਦੋਂ ਇਹ ਗੱਲ ਸਾਰਿਆਂ ਨੂੰ ਹੀ ਟੁੰਬਦੀ ਆ ਕਿ ਵਾਕਈ ਉਹਦੇ ਮਾਪੇ ਸਹੀ ਪਿੱਟਦੇ ਫਿਰਦੇ ਆ, ਕਿਉਂਕਿ ਹਰ ਗੱਲ ਦਿਨੋਂ ਦਿਨ ਇਨਸਾਫ ਦੇ ਦੂਜੇ ਪਾਸੇ ਕਿ ਬੇਇਨਸਾਫੀ ਹੋਊਗੀ ਉਧਰ ਨੂੰ ਜਾ ਰਹੀ ਹੈ। ਬਲਤੇਜ ਪੰਨੂ ਨੂੰ ਸੱਦ ਕੇ ਬਿਠਾ ਕੇ ਪੁੱਛਣ ਦੀ ਕਿਸੇ ਦੀ ਜ਼ਰੂਰਤ ਨਹੀਂ ਹੋਈ ਹਜੇ ਤੱਕ ਕਰਕੇ ਤੂੰ ਭਾਈ ਉਦੋਂ ਲਿਸਟ ਕਿਉਂ ਜਾਰੀ ਕਰਵਾਈ। ਜਿਹੜੀ ਲਿਸਟ ਜਾਰੀ ਕਰਵਾ ਕੇ ਪਬਲਿਸਿਟੀ ਕੀਤੀ, ਜਿਸ ਤੋਂ ਬਾਅਦ ਚ ਗੋਲਡੀ ਬਰਾੜ ਕਹਿੰਦਾ ਕਿ ਸਾਨੂੰ ਫਿਰ ਪਤਾ ਲੱਗ ਗਿਆ ਕਿ ਹੁਣ ਸਿੱਧੂ ਮੂਸੇਵਾਲੇ ਕੋਲੇ ਗਨਮੈਨ ਘੱਟ ਨੇ ਜਾਂ ਹੈ ਨਹੀਂ ਗੇ ਤੇ ਹੁਣ ਅਸੀਂ ਆਪਦਾ ਜਿਹੜਾ ਕੰਮ ਆ ਉਹ ਕਰ ਸਕਦੇ। ਕਦੇ ਨਹੀਂ ਕਿਸੇ ਨੇ ਪੁੱਛਿਆ ਤੇ ਨਾ ਗਾਹਾਂ ਪੁੱਛਣ ਦਾ ਅਗਲਿਆਂ ਦਾ ਇਰਾਦਾ ਕੋਈ। ਉਸ ਤੋਂ ਅੱਗੇ ਬਈ ਜਦੋਂ ਇਸ ਮਾਮਲੇ ਵਿੱਚ ਉਸ ਮੌਕੇ ਲੋਕਾਂ ਦਾ ਰੋਹ ਦੇਖਿਆ ਉਦੋਂ ਤਾਂ ਡੀਜੀਪੀ ਦੇ ਖਿਲਾਫ ਕਾਰਵਾਈ ਕਰਤੀ ਤੇ ਅੱਜ ਹੋਰਾਂ ਕਿਸੇ ਉੱਤੇ ਪੁਲਿਸ ਅਫਸਰ ਦੇ ਉੱਤੇ ਭਗਵੰਤ ਮਾਨ ਨੂੰ ਜਾਂ ਉਹਦੇ ਹੋਰ ਕਿਸੇ ਵਜ਼ੀਰ ਨੂੰ, ਮੰਤਰੀ ਨੂੰ, ਕਿਸੇ ਪਾਰਟੀ ਦੇ ਲੀਡਰ ਨੂੰ ਗੁੱਸਾ ਨਹੀਂ ਆਉਂਦਾ ਵੀ 1 ਸਾਲ ਹੋ ਗਿਆ ਤੁਸੀਂ ਕੀਤਾ ਕੀ ਆ। ਤੁਸੀਂ ਸਾਨੂੰ ਇੰਨਾ ਤਾਂ ਦੱਸ ਦਿਓ ਵੀ ਜਿਹੜਾ ਗੋਲਡੀ ਬਰਾੜ ਆ ਉਹਨੂੰ ਅਜੇ ਤੱਕ ਇੰਡੀਆ ਕਿਉਂ ਨਹੀਂ ਲੈ ਕੇ ਆਇਆ ਜਾ ਸਕਿਆ। ਤੁਸੀਂ ਸਾਨੂੰ ਇੰਨਾ ਹੀ ਦੱਸ ਦਿਓ ਵੀ ਲਾਰੈਂਸ ਬਿਸ਼ਨੋਈ ਜਿਹੜਾ ਹੈ ਉਹਨੂੰ ਕਿਹੜੀ ਥਾਂ ਤੋਂ ਕਿਵੇਂ ਇੰਟਰਵਿਊ ਕਰਨ ਦੀ ਜਿਹੜੀ ਜ਼ਰੂਰਤ ਪਈ ਤੇ ਉਹ ਜਿਹੜਾ ਕੁਝ ਅਦਾਲਤ ਵਿੱਚ ਜਾਂ ਲੋਕਾਂ ਦੇ ਸੱਥ ਦੇ ਵਿੱਚ ਆਪਦੇ ਹੱਕ ਵਿੱਚ ਭੁਗਤਾਉਂਦਾ ਫਿਰਦਾ, ਉਹਦੇ ਲਈ ਇਸ ਚੈਨਲ ਨੇ ਕੀ ਕੁਝ ਲਿਆ ਆ ਜਾਂ ਉਸ ਪੱਤਰਕਾਰ ਨਾਲ ਉਹਦੇ ਕਿਵੇਂ ਸੰਪਰਕ ਬਣੇ। ਨਾ ਲਾਰੈਂਸ ਬਿਸ਼ਨੋਈ ਬਾਰੇ, ਨਾ ਬਲਤੇਜ ਪੰਨੂ ਬਾਰੇ ਤੇ ਨਾ ਹੀ ਗੋਲਡੀ ਬਰਾੜ ਬਾਰੇ ਤੇ ਨਾ ਹੀ ਹੋਰ ਜਿਹੜੇ ਇਸ ਕੇਸ ਨਾਲ ਜੁੜੇ ਲੋਕ ਨੇ ਉਹਨਾਂ ਬਾਰੇ ਕੋਈ ਚੱਜ ਹੱਲ ਦੀ ਖਬਰ ਜਿਹੜੀ ਆ ਉਹ ਜਿਹੜੇ ਜਾਂਚ ਕਰ ਰਹੇ ਅਧਿਕਾਰੀ ਆ ਉਹ ਸੁਣਾ ਸਕੇ। ਕਿ ਅੱਜ ਉਸ ਡੀਜੀਪੀ ਨੂੰ ਜਿਹੜਾ ਇਸ ਮੌਕੇ ਆ ਜਾਂ ਜਿਹੜੇ ਅਧਿਕਾਰੀ ਇਸ ਮਾਮਲੇ ਨੂੰ ਦੇਖ ਰਹੇ ਆ ਉਹਨਾਂ ਨੂੰ ਪੁੱਛਣ ਦੱਸਣ ਦੀ ਕੋਈ ਲੋੜ ਨਹੀਂ। ਜਿਵੇਂ ਪਿਛਲੀ ਵਾਰ ਜਦੋਂ ਕਤਲ ਹੋਇਆ ਸੀ ਉਦੋਂ ਉਸ ਮੌਕੇ ਦੇ ਡੀਜੀਪੀ ਨੂੰ ਘੇਰਿਆ ਗਿਆ ਸੀ। ਅੱਜ ਕਿਉਂ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇੱਕ CIA ਸਟਾਫ ਦਾ ਜਿਹੜਾ ਥਾਣੇਦਾਰ ਇੰਚਾਰਜ ਵਾ ਉਹ ਉਸ ਬਦਮਾਸ਼ ਨਾਲ ਰਲ ਮਿਲ ਕੇ ਕਿਵੇਂ ਉਹਨੂੰ ਐਸ਼ਾਂ ਕਰਾਉਂਦਾ ਤੇ ਫਿਰ ਉਹ ਕਿਵੇਂ ਜਿਹੜਾ ਦੀਪਕ ਟੀਨੂ ਸੀ ਉਹ ਭੱਜ ਜਾਂਦਾ ਹੈ ਤੇ ਕਿਵੇਂ ਇਹ ਸਾਰੀ ਖੇਡ ਵਾਪਰਦੀ ਆ। ਕਿਉਂ ਡੀਜੀਪੀ ਜਿਹੜਾ ਹੈ ਇਸ ਗੱਲ ਲਈ ਦੋਸ਼ੀਆਂ ਵਾਲੇ ਕਟਹਿਰੇ ਵਿੱਚ ਨਹੀਂ ਹੈ ਕਿ ਭਾਈ ਤੇਰੇ ਹੁੰਦਿਆਂ ਕਿਵੇਂ ਜੇਲ੍ਹ ਦੇ ਵਿੱਚ ਜਿਹੜੇ ਕਤਲ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ, ਗੋਇੰਦਵਾਲ ਸਾਹਿਬ ਵਾਲੀ ਜੇਲ੍ਹ 'ਚ ਜਿਹੜਾ ਕਤਲ ਹੋਇਆ ਉਹ ਕਿਵੇਂ ਹੋ ਗਿਆ। ਸੋ ਉਹਨਾਂ ਕਤਲਾਂ ਤੋਂ ਬਾਅਦ ਇੱਕ ਹੁਣੇ ਸਠਿਆਲੇ ਬਾਬੇ ਬਕਾਲੇ ਦੇ ਕੋਲ ਇੱਕ ਨੌਜਵਾਨ ਦਾ ਕਤਲ ਹੋਇਆ। ਜਿਹੜੀ ਗੈਂਗਵਾਰ ਜਾਂ ਕਤਲੋਗਾਰ ਦਾ ਉਹ ਤਾਂ ਬਾਦ ਦਸਤੂਰ ਜਾਰੀ ਹੈ ਤੇ ਜਿਹਦਾ ਕੁਛ ਵੀ ਅਜੇ ਅੰਤ ਦਿਖਦਾ ਨਹੀਂ। ਪੰਜਾਬ ਦੇ ਵਿੱਚ ਅਜੇ ਵੀ ਲੋਕ ਇਸ ਗੱਲ ਦੇ ਪ੍ਰਭਾਵ ਹੇਠ ਰਹਿੰਦੇ ਆ ਕਿ ਪਤਾ ਨਹੀਂ ਜਿਹੜਾ ਨੰਗਲ ਅੰਬੀਆਂ ਵਾਲੇ ਨੌਜਵਾਨ ਵਾਂਗ ਕਿਹਦੇ ਉੱਤੇ ਕਿਸੇ ਨੇ ਕਾਰਵਾਈ ਕਰ ਦੇਣੀ ਆ, ਗੋਲੀਆਂ ਭਰਾ ਦੇਣੀਆਂ। ਸੋ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਵਾਲਾ ਕੰਮ ਆ ਜਿਹੜਾ ਉਹ ਬਿਲਕੁਲ ਹੀ ਹੱਥੋਂ ਨਿਕਲਿਆ ਹੋਇਆ। ਡੀਜੀਪੀ ਤੇ ਹੋਰ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਕਿਸੇ ਤਰੀਕੇ ਨਾਲ ਇਹ ਗੱਲ ਇੰਨੀ ਕੁ ਲਮਕ ਜਾਵੇ ਸਿੱਧੂ ਮੂਸੇਵਾਲੇ ਦੇ ਕਤਲ ਵਾਲੀ, ਜਿਹਦੇ 'ਚ ਲੋਕ ਆਪਣੇ ਆਪ ਹੀ ਇਸ ਗੱਲ ਨੂੰ ਮੰਨ ਲੈਣ ਤੇ 4-5 ਸਾਲ ਲੰਘ ਜਾਣ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇਹ ਮਾਮਲੇ ਦੀ ਸਹੀ ਜਾਂਚ ਹੋਈ ਤਾਂ ਬਲਤੇਜ ਪੰਨੂ ਨੇ ਫਸ ਜਾਣਾ। ਹੁਣ ਬਲਤੇਜ ਪੰਨੂ ਨੂੰ ਬਚਾਉਣ ਲਈ ਕੀ ਉਹਨੂੰ ਹੋ ਜੂ, ਕਿੱਡਾ ਕੁ ਉਹਦਾ ਮਤਲਬ ਸਾਰੇ ਮਾਮਲੇ ਵਿੱਚ ਕਿੱਡਾ ਕੁ ਦੋਸ਼ ਆ, ਇਹੀ ਹੈ ਨਾ ਵੀ ਉਹਦੀ ਉੱਥੇ ਉਹਨੂੰ ਅਦਾਲਤ ਵਿੱਚ ਇਸ ਗੱਲ ਦੇ ਲਈ ਪੇਸ਼ ਹੋਣਾ ਪੈ ਸਕਦਾ, ਉਹਨੂੰ ਆਪਦਾ ਜਵਾਬ ਦੇਣਾ ਪੈ ਸਕਦਾ ਵੀ ਤੂੰ ਭਾਈ ਕਿਉਂ ਇਹ ਸੂਚਨਾ ਨਸ਼ਰ ਕੀਤੀ, ਤੇ ਉਹ ਆਪਦਾ ਕੋਈ ਜਵਾਬ ਜਿਹੜਾ ਹੈਗਾ ਦੇ ਲਵੇ। ਜਦੋਂ ਤੁਹਾਡਾ ਇਹ ਜਿਹੜਾ ਐਡਵੋਕੇਟ ਜਨਰਲ ਆ, ਤੁਹਾਡੀ ਆਪਦੀ ਸਰਕਾਰ ਆ, ਤੁਸੀਂ ਉਦੋਂ ਉੱਥੇ ਅਦਾਲਤ 'ਚ ਬਚਾ ਲਿਓ, ਪਰ ਉਹਦੇ ਇਕੱਲੇ ਦੇ ਬਚਾਅ ਲਈ ਸਾਰੇ ਦੁਸ਼ਟਾਂ ਨੂੰ, ਪਾਪੀਆਂ ਨੂੰ ਇਸ ਤਰੀਕੇ ਨਾਲ ਬਚਣ ਦੇ ਬੜਾ ਮਾਹੌਲ ਪੈਦਾ ਕਰਨਾ ਇਹ ਬੜੀ ਖਤਰਨਾਕ ਗੱਲ ਹੈ। ਤੇ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ
ਇਹਨਾਂ ਦੇ ਇੱਕ ਮੰਤਰੀ ਨੇ ਪਾਰਲੀਮੈਂਟ ਦੇ ਸੌਰੀ ਅਸੈਂਬਲੀ ਦੇ ਵਿੱਚ ਠੋਕ ਵਜਾ ਕੇ ਕਿਹਾ ਕਿ ਫੇਰ ਕੀ ਹੋ ਗਿਆ ਜੀ, ਮਤਲਬ ਐਡੀ ਕਿੱਡੀ ਕੀ ਗੱਲ ਹੋ ਗਈ। ਇਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਕਤਲ ਆ ਇਹ ਕੋਈ ਐਡੀ ਗੱਲ ਨਹੀਂ। ਹੁਣ ਇੱਕ ਗੱਲ ਇੱਥੇ ਮੈਂ ਹੋਰ ਕਹਿਣੀ ਚਾਹੁੰਦਾ ਵੀ ਅੱਜ ਸਿੱਧੂ ਮੂਸੇਵਾਲੇ ਦਾ ਜੋ ਵੀ ਲੋਕਾਂ ਦੇ ਵਿੱਚ ਅਸਰ ਪ੍ਰਭਾਵ ਹੈ ਉਹ ਹੋਰ ਆ, ਉਹਦੇ ਜਿਉਂਦੇ ਜੀ ਹੋਰ ਸੀ। ਮੈਂ ਖੁਦ ਨਿੱਜੀ ਤੌਰ ਦੇ ਉੱਤੇ ਨਾ ਤਾਂ ਉਹਦੀ ਗਾਇਕੀ ਨੂੰ ਨਾ ਉਹਦੇ ਗਾਣਿਆਂ ਨੂੰ ਉਸ ਤਰੀਕੇ ਨਾਲ ਲਿਆ ਸੀ ਜਿਵੇਂ ਹੋਰ ਨੌਜਵਾਨ ਤਬਕਾ ਲੈਂਦਾ। ਸਾਡੇ ਉਮਰ ਦੇ ਹਿਸਾਬ ਨਾਲ ਜਿਸ ਤਰੀਕੇ ਦਾ ਸਾਡਾ ਮਾਹੌਲ ਆ ਉਹਦੇ ਵਿੱਚ ਉਹ ਨਵੇਂ ਨੌਜਵਾਨਾਂ ਦਾ ਗਾਇਕ ਸੀ। ਪਰ ਜਿਸ ਤਰ੍ਹਾਂ ਦਾ ਵੀ ਹੈ, ਜਿਸ ਤਰੀਕੇ ਦੇ ਵੀ ਲੋਕ ਸਮਾਜ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਪਸੰਦ ਕਰਦੇ ਆ, ਪ੍ਰਵਾਨ ਕਰਦੇ ਆ, ਤਾਂ ਉਹਦੇ ਵਿੱਚ ਉਸ ਨੂੰ ਜੇ ਤੁਸੀਂ ਪਸੰਦ ਨਹੀਂ ਕਰਦੇ ਤਾਂ ਉਹਨੂੰ ਕਤਲ ਹੋਣ ਤੋਂ ਖੁਸ਼ੀ ਮਨਾਉਣੀ ਇਹ ਵੀ ਕੋਈ ਬੰਦੇ ਵਾਲੀ ਗੱਲ ਨਹੀਂ ਹੁੰਦੀ। ਸਾਨੂੰ ਉਹਦੇ ਨਾਲ ਭਾਰੀ ਇਤਰਾਜ਼ ਰਹੇ ਆ ਜਦੋਂ ਮਾਈ ਭਾਗ ਕੌਰ ਬਾਰੇ ਗੀਤ ਵਿੱਚ ਉਹਦੇ ਨਾਲ ਵਿਵਾਦ ਬਣਿਆ, ਅਸੀਂ ਉਹਦੇ ਖਿਲਾਫ ਭੁਗਤੇ। ਹੋਰ ਕਈ ਗੱਲਾਂ ਦੇ ਵਿੱਚ ਸਾਨੂੰ ਚੰਗਾ ਨਹੀਂ ਸੀ ਲੱਗਦਾ। ਕਈ ਵਾਰ ਉਹਦੇ ਗਾਣਿਆਂ ਦੇ ਵਿੱਚ ਕੋਈ ਇਹੋ ਜਿਹਾ ਕੰਟੈਂਟ ਵੀ ਜਿਹੜਾ ਸੁਣ ਪੈਣਾ ਤੇ ਬੜਾ ਲੱਗਣਾ ਕਿ ਇਹ ਕਿਹੋ ਜਿਹੀ ਗਾਇਕੀ ਆ। ਪਰ ਅੱਜ ਦੇ ਯੂਥ ਨੂੰ ਜੋ ਪਸੰਦ ਆ, ਅੱਜ ਦੇ ਲੋਕਾਂ ਨੂੰ ਜੋ ਪ੍ਰਵਾਨ ਆ, ਤਾਂ ਸਾਡੀ ਇਕੱਲਿਆਂ ਦੀ ਜਾਂ 200-400 1000 2000 ਦੀ ਰਹਿ ਕੋਈ ਬਹੁਤੀ ਗੱਲ ਨਹੀਂ ਹੁੰਦੀ। ਗੱਲ ਇਹ ਆ ਕਿ ਸਮਾਜ ਦੇ ਵਿੱਚ ਉਹਨੂੰ ਵੀ ਜਿਉਣ ਦਾ ਹੱਕ ਵਾ। ਉਹਦੇ ਨਾਲ ਜੇਕਰ ਅਸਹਿਮਤੀ ਆ, ਉਹ ਅਸਹਿਮਤੀ ਦੇ ਬਾਵਜੂਦ ਉਹਨੂੰ ਜਿਉਣ ਦਾ ਹੱਕ ਵਾ। ਉਹਨੂੰ ਕਿਉਂ ਇੰਨੀ ਗੱਲ ਦੇ ਲਈ ਕਤਲ ਹੋਣ ਦਿੱਤਾ ਜਾਵੇ ਕਿ ਤੇਰੀ ਗਾਇਕੀ ਜਾਂ ਤੇਰਾ ਅੰਦਾਜ਼ ਪਸੰਦ ਨਹੀਂ? ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ। ਇੱਥੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਸੀ ਜਾਂ ਸਾਰੇ ਸੰਸਾਰ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੂੰ ਉਹਦੇ ਕਤਲ ਤੋਂ ਬਾਅਦ ਲੱਗਿਆ ਕਿ ਬਹੁਤ ਮਾੜਾ ਹੋਇਆ, ਸਭ ਤੋਂ ਜਿਹੜੀ ਉਹਦੇ ਚ ਗੱਲ ਹੋਈ ਕਿ ਇੱਕ ਦਾੜੇ ਮਾਫ ਕਰਨਾ ਇੱਕ ਦਸਤਾਰਧਾਰੀ ਨੌਜਵਾਨ ਜਿਹਦਾ ਕੇਸ ਜਿਹੜਾ ਜੂੜਾ ਉਹ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਨਾ ਦੇ ਰਿਹਾ ਸੀ। ਤੇ ਉਹਦੀ ਗਾਇਕੀ ਦੇ ਵਿੱਚ ਇੱਕ ਇਹੋ ਜਿਹਾ ਐਲੀਮੈਂਟ ਸੀ ਜਿਹੜਾ ਅੱਜ ਦੇ ਨੌਜਵਾਨਾਂ ਨੂੰ ਚੰਗਾ ਲੱਗਦਾ ਸੀ। ਉਹਦੇ ਰਿਦਮ ਦਾ, ਉਹਦੀ ਬੀਟ ਦਾ ਲੋਕਾਂ ਨੂੰ, ਨੌਜਵਾਨ ਤਬਕੇ ਨੂੰ ਵਧੀਆ ਲੱਗਦਾ ਸੀ। ਤੇ ਉਹਦੇ ਵਿੱਚ ਜਦੋਂ ਉਹਨੇ SYL ਗੀਤ ਜਿਹੜਾ ਉਹਦੇ ਮਰਡਰ ਤੋਂ, ਕਤਲ ਤੋਂ ਬਾਅਦ ਵਿੱਚ ਰਿਲੀਜ਼ ਹੋਇਆ, ਉਹਨੇ ਇੱਕ ਨਵੀਂ ਚਰਚਾ ਛੇੜਤੀ। ਫਿਰ ਲੋਕ ਕਹਿਣ ਲੱਗੇ ਕਿ ਦੇਖੋ ਜੀ ਇਹ ਸੰਤ ਭਿੰਡਰਾਂ ਵਾਲਿਆਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਪਸੰਦ ਕਰਦਾ ਹੈ, ਤੇ ਜਿਹੜੇ ਲੋਕ ਉਹਨੂੰ ਪਸੰਦ ਕਰਦੇ ਸੀ ਉਹਨਾਂ ਨੂੰ ਵੀ ਸੰਤ ਭਿੰਡਰਾਂ ਵਾਲੇ ਪ੍ਰਤੀ ਹੋਰ ਜ਼ਿਆਦਾ ਪਿਆਰ ਜਿਹੜਾ ਸੀਗਾ ਉਹ ਆ ਰਿਹਾ ਸੀ। ਫਿਰ ਲੋਕ ਕਹਿੰਦੇ ਦੇਖੋ ਇਹਨੂੰ ਸਮਝ ਸੀ ਕਿ ਪੰਜਾਬ ਦਾ ਮਸਲਾ ਕੀ ਆ, ਇਹ ਜਿਹੜੀ ਪੰਜਾਬ ਦੀ ਅਣਖ ਗੈਰਤ ਦੀ ਲੜਾਈ ਆ, ਜੋ ਸਿੱਖ ਸੰਘਰਸ਼ ਆ, ਉਹਦੀ ਗੱਲ ਸੀ। ਫਿਰ ਉਹਨੇ ਕਾਂਗਰਸ ਜਾਂ ਸਿਆਸੀ ਜਿਹੜਾ ਭੇੜ ਆ ਉਹਦੇ ਬਾਰੇ ਵੀ ਗੱਲ ਕੀਤੀ ਕਿ ਅੱਜ ਤੋਂ ਪਹਿਲਾਂ ਕਾਂਗਰਸ ਜਿਹੜੀ ਆ ਉਹਦੀ ਸਰਕਾਰ ਇੰਨੀ ਵਾਰ ਫਿਰ ਭਾਈ ਕਿਵੇਂ ਬਣਦੀ ਰਹੀ। ਸੋ ਉਹਦੇ ਜਿਹੜੇ ਥਾਟ ਸੀ, ਵਿਚਾਰ ਸੀ, ਉਹ ਲੋਕਾਂ ਨੂੰ ਪ੍ਰਮੋਟ ਕਰਦੇ ਸੀ, ਲੋਕਾਂ ਨੂੰ ਨਾਲ ਜੋੜਦੇ ਸੀ, ਲੋਕਾਂ ਨੂੰ ਨਾਲ ਤੋੜਦੇ ਸੀ। ਇਹੋ ਜਿਹਾ ਬੰਦੇ ਦਾ ਇਸ ਤਰੀਕੇ ਨਾਲ ਕਤਲ ਹੋ ਜਾਣਾ ਤੇ ਉਸ ਕਤਲ ਦੇ ਆਲੇ ਦੁਆਲੇ ਬਹੁਤ ਕੁਝ ਇਹੋ ਜਿਹਾ ਜੁੜਿਆ ਹੋਇਆ ਜਿਹਦੇ ਵਿੱਚ ਕਿਹਾ ਤਾਂ ਇਹ ਜਾ ਰਿਹਾ ਕਿ ਗੈਂਗਸਟਰ, ਗੁੰਡਾਗਰਦੀ, ਬਦਮਾਸ਼ੀ ਦਾ ਆਪਸ ਵਿੱਚ ਹੀ ਲੜਾਈ ਹੋਈ ਆ। ਇਹ ਜਿਹੜੀ ਚੀਜ਼ ਆ ਇਹ ਏਦਾਂ ਨਹੀਂ ਹੈ, ਬਿਲਕੁਲ ਨਹੀਂ ਹੈ। ਇਹਦੇ ਪਿੱਛੇ ਹੋਰ ਕਹਾਣੀ ਆ। ਔਰ ਉਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਸਰਕਾਰ ਤੇ ਜਾਂ ਪੁਲਿਸ ਉੱਤੇ ਜਾਂ ਇਉਂ ਕਹੀਏ ਵੀ ਜਾਂਚ ਏਜੰਸੀਆਂ ਉੱਤੇ ਟੇਕ ਰੱਖਣੀ ਪੈ ਰਹੀ ਆ ਕਿ ਹਕੀਕਤ ਕੀ ਆ। ਤੇ ਬਦਕਿਸਮਤੀ ਇਹ ਆ ਕਿ ਸਾਰੀ ਦੀ ਸਾਰੀ ਸਰਕਾਰ ਦਾ ਇਹ ਮਿਥਿਆ ਹੋਇਆ ਕਿ ਇਨਸਾਫ ਨਹੀਂ ਹੋਣ ਦੇਣਾ। ਜੇ ਕਿਤੇ ਇਨਸਾਫ ਦੀ ਮਾੜੀ ਮੋਟੀ ਆਸ ਹੁੰਦੀ ਨਾ ਤਾਂ ਸਿੱਧੂ ਮੂਸੇਵਾਲੇ ਦੇ ਮਾਪੇ ਆ ਜਿਹੜੀ ਜਲੰਧਰ ਵਾਲੀ ਲੋਕ ਸਭਾ ਚੋਣ ਆ ਇੱਥੇ ਆ ਕੇ ਦੁਹਾਈਆਂ ਨਹੀਂ ਸੀ ਦੇਣੀਆਂ ਉਹਨਾਂ ਨੂੰ। ਤੇ ਅੱਜ ਉਹਦੀ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਜਿੱਥੇ ਜਿੱਥੇ ਸਮਾਗਮ ਹੋ ਰਹੇ ਨੇ ਉੱਥੇ ਵੀ ਲੋਕਾਂ ਦੇ ਮਨਾਂ ਵਿੱਚ ਇਹੀ ਨਿਰਾਸ਼ਾ ਆ ਰਹੀ ਆ ਕਿ ਇਹ ਗੱਲ ਜਿਹੜੀ ਆ ਕਿੱਧਰ ਨੂੰ ਜਾ ਰਹੀ। ਖੈਰ, ਅਸੀਂ ਜਿੱਥੇ ਸਿੱਧੂ ਮੂਸੇਵਾਲੇ ਪ੍ਰਤੀ ਜਿਹੜਾ ਸੰਵੇਦਨਾ, ਹਮਦਰਦੀ ਉਹਦੇ ਚਾਹਣ ਵਾਲਿਆਂ ਨਾਲ ਕਰਦੇ ਆ, ਉੱਥੇ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਇਸ ਤੋਂ ਪਹਿਲਾਂ ਜਦੋਂ ਪਿਛਲੀਆਂ ਸਰਕਾਰਾਂ ਨੇ ਇਹੀ ਕੁਝ ਕੀਤਾ, ਲੋਕਾਂ ਦੇ ਮਾਰੇ ਹੋਏ ਪੁੱਤਾਂ ਦਾ ਇਨਸਾਫ ਨਹੀਂ ਦਿੱਤਾ, ਤਾਂ ਫਿਰ ਕਹਾਣੀ ਜਿਸ ਪਾਸੇ ਤੁਰੀ ਸੀ ਉਹ ਤੁਹਾਨੂੰ ਪਤਾ ਹੀ ਹੈ। ਤੋ ਇਸ ਤਰੀਕੇ ਨਾਲ ਅੱਜ ਹੋ ਰਿਹਾ ਦੀਪ ਸਿੱਧੂ ਦਾ, ਨੰਗਲ ਅੰਬੀਆਂ ਵਾਲੇ ਸੰਦੀਪ ਦਾ ਤੇ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਹੈ ਉਹਦਾ ਉਭਰਵੇਂ ਨਾਂ ਹੋਣ ਕਰਕੇ ਲੋਕਾਂ 'ਚ ਚਰਚਾ 'ਚ ਆ। ਪਰ ਇਹੋ ਜਿਹੇ ਹੋਰ ਬਹੁਤ ਸਾਰੇ ਕਤਲ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਫੇਰ ਦੁਬਾਰਾ ਜਿਹੜਾ ਹੈਗਾ ਉਹ ਰੋਹ ਵੱਧ ਰਿਹਾ, ਉਹ ਰੋਸ ਵੱਧ ਰਿਹਾ।
ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਅਯੋਗ ਤੇ ਨਾਕਾਬਲ ਸਾਬਤ ਹੋ ਰਹੀ ਆ। ਉਹਨਾਂ ਨੂੰ ਆਪਦੇ ਹੀ ਰੰਗ ਤਮਾਸ਼ਿਆਂ ਵਿੱਚ ਉਹ ਉਲਝੇ ਹੋਏ ਨੇ ਤੇ ਮੁਲਕ ਦਾ ਸਾਰਾ ਜਿਹੜਾ ਢਾਂਚਾ ਜਾਂ ਸਿਆਸੀ ਦਲ ਨੇ ਇੱਥੋਂ ਦੇ, ਉਹਨਾਂ ਦੀ ਵੀ ਕੋਈ ਸਮਝ ਨਹੀਂ ਆਉਂਦੀ। ਜਿਹੜੇ ਲੋਕਾਂ ਨੂੰ ਇਹ ਮੁੱਦਾ ਬਣਾਉਣਾ ਚਾਹੀਦਾ। ਕੀ ਕਦੇ ਆਪਾਂ ਸੁਣਿਆ ਜਲੰਧਰ ਜਿਹੜੀ ਚੋਣ ਹੋ ਕੇ ਹਟੀ ਆ, ਕਿਸੇ ਪਾਰਟੀ ਦੇ ਕਿਸੇ ਸਿਆਸੀ ਆਗੂ ਨੇ, ਭਲਵਾਨ ਨੇ ਥਾਪੀ ਮਾਰ ਕੇ ਕਿਹਾ ਹੋਵੇ ਵੀ ਜੇ ਅਸੀਂ ਜਿੱਤ ਗਏ ਜਾਂ ਜੇ ਕਦੇ ਸਾਡੀ ਸਰਕਾਰ ਬਣੀ ਤਾਂ ਅਸੀਂ ਬਲਤੇਜ ਪੰਨੂ ਸਮੇਤ ਜਿਹੜੇ ਇਸ ਮਾਮਲੇ ਵਿੱਚ ਦੋਸ਼ੀ ਆ ਉਹਨਾਂ ਨੂੰ ਬਣਦਾ ਜਿਹੜਾ ਹੈਗਾ ਉਹਨਾਂ ਨਾਲ ਕਾਰਵਾਈ ਕਰਾਂਗੇ। ਇੰਨੀ ਗੱਲ ਕਹਿਣ ਦੀ ਦੇਰ ਆ, ਲੋਕਾਂ ਦੀ ਹਮਾਇਤ ਮੱਲੋ ਮੱਲੀ ਉਸ ਬੰਦੇ ਵੱਲ, ਉਸ ਪਾਰਟੀ ਵੱਲ ਹੋ ਜਾਏਗੀ। ਪਰ ਕਿਉਂ ਨਹੀਂ ਕਹਿੰਦੇ? ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਆਪ ਇਹੋ ਜਿਹੀਆਂ ਕਰਤੂਤਾਂ ਬੜੀਆਂ ਕੀਤੀਆਂ ਹੋਈਆਂ ਨੇ। ਤੋ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਆ। ਇਹ ਜਿਹੜਾ ਸਾਰਾ ਮਾਹੌਲ, ਇਹ ਸਾਰਾ ਸਿੱਧੂ ਮੂਸੇਵਾਲੇ ਦੇ ਕਰਕੇ ਪੰਜਾਬ ਦੀ ਜਾਂ ਸਾਰੇ ਸਿੱਖ ਸਮਾਜ ਦੀ ਜਾਂ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਬੈਠਾ ਉੱਥੇ ਉੱਥੇ ਜਿਹੜਾ ਇਸ ਗੱਲ ਨਾਲ ਜੁੜਿਆ ਹੋਇਆ, ਇਹ ਭਾਵਨਾ ਗਈ ਹੋਈ ਆ ਕਿ ਜੀ ਕਤਲ ਤਾਂ ਹੋ ਗਿਆ ਪਰ ਇਨਸਾਫ ਨਹੀਂ ਹੋਣਾ। ਇਹ ਬਹੁਤ ਮੰਦਭਾਗੀ ਗੱਲ ਆ, ਬਹੁਤ ਭੈੜੀ ਗੱਲ ਆ। ਫੇਰ ਕਹਿੰਦੇ ਆ ਜੀ ਇਸ ਮੁਲਕ ਦੇ ਸਿਸਟਮ 'ਚ ਯਕੀਨ ਰੱਖੋ। ਸਾਨੂੰ ਬੜੀਆਂ ਮੱਤਾਂ ਦੇਣ ਵਾਲੇ ਆ ਜਾਂਦੇ ਆ, ਕਈ ਅਫਸਰ ਵੀ ਜਾਂ ਕੋਈ ਏਜੰਸੀ, ਉਹ ਕਹਿਣਗੇ ਜੀ ਤੁਸੀਂ ਇਹ ਸਿਸਟਮ 'ਚ ਯਕੀਨ ਕਿੱਥੇ ਰੱਖੀਏ। ਆ ਨੌਜਵਾਨ ਮੁੰਡਾ ਆ, ਪੂਰਾ ਚੜ੍ਹਦੀ ਕਲਾ ਵਾਲਾ ਉਹਦਾ ਜੀਵਨ ਆ, ਕਿਵੇਂ ਉਹ ਗਹਿ ਗੱਡਵੀਂ ਸੋਚ ਰੱਖਦਾ। ਮੈਂ ਗੱਲ ਕਰ ਰਿਹਾ ਸੀ ਦੀਪ ਸਿੱਧੂ ਦੀ, ਤੇ ਫਿਰ ਇਹ ਮੁੰਡਾ ਗਾਇਕ ਆ ਜਿਹੜਾ ਆਪਣਾ ਸਿੱਧੂ ਮੂਸੇ ਵਾਲਾ, ਤੇ ਉਹ ਮੁੰਡਾ ਜਿਹੜਾ ਸਾਡਾ ਕਬੱਡੀ ਦਾ ਖਿਡਾਰੀ। ਹੁਣ ਹਰ ਫੀਲਡ ਦੇ ਵਿੱਚ ਜਿਹੜੇ ਉਮਰਲੇ ਚਿਹਰੇ ਆ ਸਾਡੇ, ਉਹ ਕਤਲ ਹੋ ਰਹੇ ਨੇ ਤੇ ਇਨਸਾਫ ਦੀ ਕੋਈ ਆਸ ਨਹੀਂ, ਤੇ ਉੱਪਰੋਂ ਕਿਹਾ ਜਾ ਰਿਹਾ ਬਈ ਤੁਸੀਂ ਇਹ ਸਿਸਟਮ 'ਚ ਯਕੀਨ ਰੱਖੋ। ਸੋ ਇਸ ਗੱਲ ਤੋਂ ਅੱਗੇ ਜਿਹੜਾ ਮਸਲਾ ਉਹ ਹੈਗਾ ਵੀ ਸੰਸਦ ਦੀ ਭਾਰਤ ਵਿੱਚ ਪਾਰਲੀਮੈਂਟ ਦੀ ਨਵੀਂ ਇਮਾਰਤ ਜਿਹੜੀ ਆ ਉਹ ਬਣਾਈ ਗਈ ਆ। ਉਹ ਹਿੰਦੂ ਰਾਸ਼ਟਰ ਵੱਲ ਵੱਧਦੇ ਕਦਮ ਜਿਹੜੇ ਨੇ, ਕਿਉਂਕਿ ਇਸ ਪਾਰਲੀਮੈਂਟ ਦੇ ਬਿਲਡਿੰਗ ਦੇ ਉਦਘਾਟਨ ਮੌਕੇ ਜਾਂ ਇਹ ਸਾਰੇ ਘਟਨਾਕ੍ਰਮ ਦੌਰਾਨ ਜੋ ਕੁਝ ਵਾਪਰਿਆ, ਜੋ ਕੁਝ ਕੀਤਾ ਗਿਆ, ਉਹ ਜਿਹਨੂੰ ਅੱਖਾਂ ਜਿਹਨੂੰ ਮੀਚ ਕੇ ਦੇਖਣ ਦੀ ਆਦਤ ਆ ਵੀ ਉਹ ਜੀ ਇਹ ਕੀ ਹੋ ਗਿਆ, ਨਹੀਂ ਜੀ ਐ ਨਹੀਂ, ਉਹ ਝੂਠ ਤੂਫਾਨ ਜੋ ਮਰਜ਼ੀ ਬੋਲੀ ਜਾਵੇ, ਪਰ ਹਕੀਕਤ ਇਹ ਆ ਕਿ ਅਗਲੇ ਇੱਕੋ ਸਟੈਪ ਨਾਲ ਬਹੁਤ ਅੱਗੇ ਚਲੇ। ਹਿੰਦੂ ਰਾਸ਼ਟਰ ਦੀ ਗੱਲ ਜਿਹੜੇ ਲੋਕ ਕਰਦੇ ਆ ਉਹ ਬਹੁਤ ਅੱਗੇ ਵੱਧ ਗਏ ਤੇ ਇਹ ਦਿਨੋਂ ਦਿਨ ਜਿਹੜਾ ਉਹਨਾਂ ਦੀ ਤਾਕਤ ਵੱਧ ਰਹੀ ਹੈ। ਉਹਦੇ ਤੋਂ ਕਈ ਜਿਹੜੇ ਪੱਖ ਨੇ ਉਹ ਸਾਡੇ ਸਾਹਮਣੇ ਆ ਕੇ ਖੜਦੇ ਆ। ਸਭ ਤੋਂ ਜ਼ਰੂਰੀ ਜਿਹੜਾ ਪੱਖ ਮੈਂ ਆਪਣੇ ਭਾਈਚਾਰੇ ਦੇ ਨਜ਼ਰੀਏ ਤੋਂ ਕਹਿਣਾ ਚਾਹਾਂ ਉਹ ਇਹ ਹੈ ਕਿ ਆਪਣੇ ਕੋਲ ਸਾਹਮਣੇ ਸਭ ਤੋਂ ਮਜ਼ਬੂਤ ਜਿਹੜੀ ਧਿਰ ਹੁੰਦੀ ਸੀ ਸਾਡੀ ਕੌਮ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਰਹੀ ਸੀ, ਤੇ ਉਹਨਾਂ ਦਾ ਭਾਜਪਾ ਨਾਲ ਗੱਠਜੋੜ ਵੀ ਰਿਹਾ। ਤੇ ਜਦੋਂ ਆਪਾਂ ਕਹਿੰਦੇ ਆ ਪੇਂਡੂ ਮੁਹਾਵਰਾ ਵੀ ਜੇ ਗਵਾਂਢਣ ਦਾ ਰੂਪ ਨਾ ਆਵੇ ਤਾਂ ਨਖਰਾ ਤਾਂ ਹੋ ਜਾ ਹੀ ਜਾਂਦਾ। ਜਦੋਂ ਆਪਾਂ ਇਹ ਦੇਖਦੇ ਆ ਕਿ ਭਾਰਤੀ ਜਨਤਾ ਪਾਰਟੀ ਹਿੰਦੂ ਧਰਮ ਦਾ, ਹਿੰਦੂ ਰਾਸ਼ਟਰ ਦਾ, ਹਿੰਦੂ ਹਿੰਦੁਸਤਾਨ ਦਾ ਜਿਹੜਾ ਉਹਨਾਂ ਦਾ ਫਲਸਫਾ ਉਹਨੂੰ ਅੱਗੇ ਵਧਾ ਰਹੀ ਹੈ, ਜਦੋਂ ਜਦੋਂ ਉਹਨਾਂ ਕੋਲੇ ਸੱਤਾ ਆਉਂਦੀ ਆ ਉਸ ਸੱਤਾ ਨੂੰ ਉਹ ਆਪਦੇ ਲੋਕਾਂ ਦਾ, ਆਪਦੇ ਵਿਚਾਰਾਂ ਦਾ, ਹਿੰਦੂ ਰਾਸ਼ਟਰ ਦਾ, RSS ਦੇ ਏਜੰਡੇ ਦਾ ਵਾਧਾ ਕਰਨ 'ਚ ਉਹਨੂੰ ਮਜ਼ਬੂਤ ਕਰਨ ਲਈ ਉਹ ਵਰਤਦੇ। ਦੂਜੇ ਪਾਸੇ ਸਾਡੇ ਇਹ ਆ ਸ਼੍ਰੋਮਣੀ ਅਕਾਲੀ ਦਲ ਵਾਲੇ, ਬਾਦਲ ਦਲ ਵਾਲੇ, ਇਹਨਾਂ ਨੂੰ ਕਿਉਂ ਨਹੀਂ ਦਿਖਿਆ ਕਿ ਇਹ ਸਾਡੇ ਨਾਲ ਨੇ ਭਾਜਪਾ ਵਾਲੇ। ਜੇ ਇਹ ਹਿੰਦੂ ਧਰਮ ਦੇ ਵਾਧੇ ਲਈ, ਹਿੰਦੂ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਕਰਾਉਂਦੇ ਆ, ਅਸੀਂ ਵੀ ਸਿੱਖੀ ਦੀ ਚੜ੍ਹਦੀ ਕਲਾ ਲਈ ਤੇ ਸਿੱਖ ਰਾਸ਼ਟਰ ਯਾਨੀ ਕਿ ਖਾਲਿਸਤਾਨ ਦੇ ਏਜੰਡੇ ਵੱਲ ਅਸੀਂ ਵੀ ਵਾਧਾ ਵਧਾਈਏ। ਪਰ ਇਹਨਾਂ ਦਾ ਕੰਮ ਉਲਟ ਸੀ। ਉਹ ਬੀਜੇਪੀ ਵਾਲੇ ਤਾਂ ਸਾਰੇ ਦੇ ਸਾਰੇ ਭਾਰਤ ਵਿੱਚੋਂ ਉਹਨਾਂ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਹਮਾਇਤ ਕਰਦੇ ਆ, ਜਿਹੜੇ ਬੰਦੇ ਜਾਂ ਜਿਹੜੇ ਧਿਰਾਂ ਵਰਤਾਰੇ, ਜਿਹੜੇ ਪਲੇਟਫਾਰਮ ਹਿੰਦੂ ਰਾਸ਼ਟਰ ਨੂੰ ਜਾਂ ਹਿੰਦੂਤਵ ਨੂੰ ਮਜ਼ਬੂਤ ਕਰਨ। ਇੱਧਰ ਕੰਮ ਉਲਟ ਵਾ। ਇਹ ਕਹਿੰਦੇ ਜੀ ਇਹ ਤਾਂ ਅੱਤਵਾਦੀ ਨੇ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਤਾਂ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ। ਤੇ ਜਿਹੜੇ ਲੋਕ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਆਪਦਾ ਦੁਸ਼ਮਣ ਮੰਨਦਾ। ਜਦੋਂ ਜਦੋਂ ਵੀ ਸੱਤਾ ਆਈ ਹੈ, ਜਿਨ੍ਹਾਂ ਸਿੱਖਾਂ ਨੇ ਪੰਥਕ ਸੋਚ ਦੇ ਤਹਿਤ ਕੋਈ ਗੱਲ ਕੀਤੀ, ਕਤਰੀ ਆ, ਉਹਦਾ ਜੌਣਾ ਦੁੱਭਰ ਕਰਤਾ ਇਹਨਾਂ ਨੇ। ਇੱਕ ਪਾਸੇ ਬੀਜੇਪੀ ਹੈ
ਜਿਹੜੀ ਸਾਧਵੀ ਪ੍ਰਗਿਆ ਵਰਗਿਆਂ ਨੂੰ, ਕਰਨਲ ਪੁਰੋਹਿਤ ਵਰਗਿਆਂ ਨੂੰ, ਅਸੀਮਾਨੰਦ ਵਰਗਿਆਂ ਨੂੰ ਜੇਲ੍ਹਾਂ ਚੋਂ ਕੱਢ ਕੇ ਉਹਨਾਂ ਨੂੰ ਸੁੱਖ ਸਹੂਲਤਾਂ, ਸਾਧਵੀ ਪ੍ਰਗਿਆ ਨੂੰ ਤੁਹਾਡੇ ਸਾਹਮਣੇ ਮੈਂਬਰ ਪਾਰਲੀਮੈਂਟ ਵੀ ਬਣਾਇਆ। ਇੱਧਰ ਇਹ ਕਹਿੰਦੇ ਨੇ ਜੀ ਇਹ ਅੱਤਵਾਦੀ ਨੇ। तो ਜਦੋਂ ਉਹਨਾਂ ਕੋਲੇ ਤਾਕਤ ਆਉਂਦੀ ਆ ਉਹ ਆਪਦੇ ਭਾਈਚਾਰੇ ਨੂੰ ਉੱਚਾ ਚੱਕਦੇ ਆ ਤੇ ਹਿੰਦੂ ਕੱਟੜਵਾਦ ਨੂੰ ਜਿਹੜੇ ਲੋਕ ਪ੍ਰਣਾਏ ਹੋਏ ਨੇ ਉਹਨਾਂ ਨੂੰ ਜੈਡ ਸਿਕਿਉਰਟੀਆਂ, ਉਹਨਾਂ ਦਾ ਰੁਤਬਾ ਵੱਡਾ ਕਰਨ ਲਈ ਹਰ ਹਰਬਾ ਵਰਤਦੇ। ਤੇ ਜਦੋਂ ਇਹਨਾਂ ਕੋਲ ਆਉਂਦੀ ਹੈ ਸੱਤਾ, ਇਹ ਕਹਿੰਦੇ ਅਸੀਂ ਜੇਲ੍ਹਾਂ 'ਚ ਨਜ਼ਰਬੰਦਾਂ ਲਈ ਕੁਝ ਨਹੀਂ ਕਰ ਸਕਦੇ। ਹਵਾਰਾ ਤਾਂ ਜੀ ਅੱਤਵਾਦੀ ਆ। ਇਹੋ ਜਿਹੀਆਂ ਗੱਲਾਂ ਕਰਾਉਣ ਵਾਲੇ ਬਾਦਲ ਦਲ ਵਾਲੇ ਆ ਜਿਹੜੇ, ਅੱਜ ਉਹਨਾਂ ਨੂੰ ਇਸ ਗੱਲ ਦੇ ਉੱਤੇ ਸ਼ਰਮ ਹੋਣੀ ਚਾਹੀਦੀ ਆ ਕਿ ਦੇਖੋ ਅੱਜ ਉਹਨਾਂ ਨੇ ਹਿੰਦੂ ਰਾਸ਼ਟਰ ਵੱਲ ਇੱਕ ਕਦਮ ਹੋਰ ਵਧਾ। ਸੰਸਦ ਦੀ ਜਿਹੜੀ ਨਵੀਂ ਇਮਾਰਤ ਬਣੀ ਆ ਉੱਥੇ ਬੇਸ਼ੱਕ ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਸਿਆਸੀ ਦਲਾਂ ਨੇ ਵਿਰੋਧ ਕੀਤਾ, ਪਰ ਜਿਹੜੇ ਵਿਰੋਧ ਕਰ ਰਹੇ ਨੇ ਉਹ ਵੀ ਇਹ ਨਾ ਸਮਝੀਏ ਵੀ ਜੇ ਉਹਨਾਂ ਕੋਲੇ ਸੱਤਾ ਆ ਗਈ ਤੇ ਖਰੀ ਭਲਾ ਹੋ ਜੂ ਕਿਸੇ ਦਾ। ਇਹ ਉਹੀ ਕਾਂਗਰਸ ਤੇ ਉਹੀ ਸਾਰੇ ਲੋਕ ਨੇ ਜਿਹੜੇ ਅੱਜ ਸੰਸਦ ਵਾਲੇ ਸਮਾਗਮ ਦਾ ਵਿਰੋਧ ਕਰਦੇ ਸੀ, ਜਿਨ੍ਹਾਂ ਕੋਲੇ ਜਦੋਂ ਤਾਕਤ ਆਈ ਤਾਂ ਸਾਡਾ ਘਾਣ ਹੋਇਆ। ਅਸੀਂ 1947 ਤੋਂ ਲੈ ਕੇ ਜੋ ਜ਼ਬਰ, ਜੋ ਜ਼ੁਲਮ ਝੱਲਿਆ ਉਹ ਕਾਂਗਰਸ ਦੀ ਕਮਾਂਡ ਹੇਠ ਸਾਡੇ ਤੇ ਹੋਇਆ। ਕਾਂਗਰਸੀ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕਾਂਗਰਸ ਦੇ ਰਾਜ ਵਿੱਚ ਸਾਡੇ ਤੇ ਜ਼ਬਰ ਹੋਇਆ। ਤੋਂ ਅੱਜ ਜੇ ਉਹ ਨਹੀਂ ਗਏ ਉੱਥੇ ਜਾਂ ਉਹਦਾ ਵਿਰੋਧ ਕਰਦੇ ਆ ਤੇ ਅਸੀਂ ਐਵੇਂ ਖੁਸ਼ ਹੁੰਦੇ ਫਿਰੀਏ ਕਿ ਜੀ ਇਹ ਬੀਜੇਪੀ ਦਾ ਹਿੰਦੂ ਰਾਸ਼ਟਰ ਦਾ ਵਿਰੋਧ ਕਰਦੇ ਆ। ਅਸਲ ਵਿੱਚ ਅਗਲਿਆਂ ਦੀ ਸਿਆਸਤ ਵਾ, ਉਸ ਸਿਆਸਤ ਦੇ ਤਹਿਤ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਪੈ ਰਿਹਾ ਹੈ। ਇਹ ਸਾਰੇ ਇੱਕੋ ਜਿਹੇ ਆ। ਜਦੋਂ ਉਹਨਾਂ ਦੇ ਢਿੱਕੇ ਚੜਾਂਗੇ ਉਹਨਾਂ ਨੇ ਵੀ ਨਹੀਂ ਬਖਸ਼ਣਾ। ਹੁਣ ਸਾਡੇ ਦੁਆਲੇ ਇਹ ਹੋਏ ਹੋਏ। ਪਰ ਇਸ ਗੱਲ ਦੇ ਵਿੱਚ ਵਿਚਾਲੇ ਇੱਕ ਚੀਜ਼ ਬੜੀ ਅਜੀਬੋ ਗਰੀਬ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਭੰਬਲ ਭੂਸਾ ਪਾ ਰਹੇ ਨੇ, ਭਰਮ ਪਾ ਰਹੇ ਨੇ ਕਿ ਜੀ ਠੀਕ ਆ ਕਾਂਗਰਸ ਵਿੱਚ ਕੁਝ ਮਾੜੇ ਹੋਣਗੇ ਪਰ ਸਾਰੀ ਕਾਂਗਰਸ ਮਾੜੀ ਨਹੀਂ। ਇਵੇਂ ਹੀ ਕੁਝ ਕਹਿੰਦੇ ਆ ਜੀ ਉਹ ਜਿਹੜੀ ਬੀਜੇਪੀ ਆ ਸਾਰੀ ਮਾੜੀ ਨਹੀਂ। ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਇਹ ਸਾਡੀਆਂ ਸਾਰੀਆਂ ਜਿਹੜੀਆਂ ਭਾਰਤ ਦੀਆਂ ਘੱਟ ਗਿਣਤੀਆਂ ਨੇ ਉਹਨਾਂ ਵਿੱਚ ਹੈਗੇ ਆ, ਮੁਸਲਮਾਨਾਂ 'ਚ ਵੀ ਨੇ, ਈਸਾਈਆਂ 'ਚ ਵੀ ਨੇ, ਸਾਡੇ ਵਿੱਚ ਵੀ। ਹੁਣ ਇਹ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ ਪ੍ਰੋਫੈਸਰ ਸਰਚਾਨ ਸਿੰਘ ਜੀ ਤੇ ਇਕਬਾਲ ਸਿੰਘ ਲਾਲਪੁਰਾ ਜੀ, ਮਨਜਿੰਦਰ ਸਿੰਘ ਸਰਸਾ ਜੀ ਤੇ ਇਹੋ ਜਿਹੇ ਹੋਰ ਬੜੇ ਆ। ਇੱਕ ਹਰਦੀਪ ਸਿੰਘ ਪੁਰੀ ਆ, ਉਹਨੇ ਕੁਝ ਦਿਨ ਪਹਿਲਾਂ ਇੱਕ ਕਿਤਾਬ ਰਿਲੀਜ਼ ਕੀਤੀ ਜਿੱਥੇ ਇਹ ਲਾਲਪੁਰੇ ਹੋਣੀ, ਪੁਰੀ ਹੋਣੀ ਸਾਰੇ ਸੀ। ਉਹ ਕਿਤਾਬ ਦੇ ਵਿੱਚ 9ਵੇਂ ਪਾਤਸ਼ਾਹ ਦਾ ਇਤਿਹਾਸ ਕਹਿੰਦੇ ਲਿਖਿਆ ਤੇ ਉੱਥੇ ਖੜ ਕੇ ਇਹ ਕਹਿੰਦੇ ਆ ਵੀ ਸਿੱਖ ਇਤਿਹਾਸ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ, ਇਹ ਤਾਂ ਜੀ ਮੁਗਲਾਂ ਦੇ ਹਿਸਾਬ ਨਾਲ ਜਾਂ ਫਰਾਂਸ ਦੇ ਜਿਹੜੇ ਫਾਰਸੀ ਦੇ ਸਰੋਤ ਨੇ ਉਹਨਾਂ ਦੇ ਹਿਸਾਬ ਨਾਲ ਲਿਖਿਆ ਗਿਆ, ਇਸ ਕਰਕੇ ਇਹਦੇ 'ਚ ਬੜੀ ਗੜਬੜ। ਤਾਂ ਕਹਿੰਦੇ ਨੇ ਕਿ ਜੀ ਆਪਾਂ ਇਹਨਾਂ ਨੂੰ ਨਵੇਂ ਤਰੀਕੇ ਨਾਲ ਮਤਲਬ ਲਿਖਾਈ, ਜਿਵੇਂ ਬੀਜੇਪੀ ਵਾਲੇ ਕਹਿੰਦੇ ਨੇ ਨਾ ਕਿ ਇਤਿਹਾਸ ਨਵੇਂ ਤਰੀਕੇ ਨਾਲ। ਹੁਣ ਜਦੋਂ ਇਹ ਗੱਲ ਸੁਣਦਾ ਕੋਈ ਬੰਦਾ ਪੜ੍ਹਿਆ ਲਿਖਿਆ ਸਿਆਣਾ ਸੂਝਵਾਨ ਜਾਂ ਜਿਹੜਾ RSS ਬੀਜੇਪੀ ਨੂੰ ਸਮਝਦਾ ਜਾਂ ਹਿੰਦੂ ਤਵੀਆਂ ਨੂੰ ਸਮਝਦਾ, ਉਹ ਸਮਝ ਜਾਂਦਾ ਹੈ ਕਿ ਅਸਲ ਵਿੱਚ ਇਹ ਇਤਿਹਾਸ ਨੂੰ ਆਪਦੇ ਨਜ਼ਰੀਏ ਤੋਂ ਲਿਖਾਉਣਾ ਚਾਹੁੰਦੇ ਆ। ਸੋ ਇਵੇਂ ਹੀ ਜਿਹੜੀ ਗੱਲ ਹਰਦੀਪ ਸਿੰਘ ਪੁਰੀ ਤੇ ਇਕਬਾਲ ਸਿੰਘ ਲਾਲਪੁਰਾ ਜੀ ਫਰਮਾ ਰਹੇ ਨੇ, ਅਸਲ ਵਿੱਚ ਉਹਦਾ ਭਾਵ ਇਹ ਹੈ ਕਿ ਸਿੱਖ ਇਤਿਹਾਸ ਨੂੰ ਵੀ ਹਿੰਦੂ ਤਵੀ ਨਜ਼ਰੀਏ ਤੋਂ ਲਿਖੇ ਜਾਣ ਦੀ ਲੋੜ ਆ। ਸੋ ਜਿਹੜਾ ਸਿੱਖਾਂ ਦੇ ਵਿੱਚ ਪਹਿਲਾਂ ਹੀ ਬੜਾ ਚਰਚਾ ਚੱਲ ਰਿਹਾ, ਬੜਾ ਵਿਵਾਦ ਆ ਕਿ ਜੀ ਇਤਿਹਾਸ ਜਿਹੜਾ ਹੈਗਾ ਸਾਡਾ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਉਹ ਚੀਜ਼ ਵਿੱਚ ਹੋਰ ਪ੍ਰੋਬਲਮ, ਹੋਰ ਸਮੱਸਿਆ ਜਿਹੜੀ ਹੈਗੀ ਆ ਉਹ ਪੈਦਾ ਕਰਨ ਦੇ ਲਈ ਰੱਸੇ ਪੈੜੇ ਵੱਟੇ ਜਾ ਰਹੇ ਨੇ। ਸਿੱਖਾਂ ਨੂੰ ਗੁੰਮਰਾਹ ਕਰਕੇ, ਸਿੱਖਾਂ ਨੂੰ ਕਰਾਹੇ ਪਾਉਣ ਦੇ ਲਈ ਇਹ ਬੜੇ ਯਤਨ ਹੋ ਰਹੇ ਨੇ। ਅੱਜ ਪਤਾ ਨਹੀਂ ਉਹ ਕਿੱਥੇ ਆ ਜਿਹੜੇ ਮਨਜਿੰਦਰ ਸਿੰਘ ਸਰਸੇ ਹੁਣੀ ਕਹਿੰਦੇ ਹੁੰਦੇ ਸੀ ਵੀ ਅਸੀਂ ਤਾਂ ਬੀਜੇਪੀ 'ਚ ਜਾ ਕੇ ਸਿੱਖਾਂ ਦੇ ਮਸਲੇ ਹੱਲ ਕਰਾਉਣੇ। ਮਸਲੇ ਤਾਂ ਕੀ ਹੱਲ ਹੋਣੇ ਆ? ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ, ਸਾਡੇ ਸਿੱਖ ਸਿਧਾਂਤ ਨੂੰ ਸੱਟ ਮਾਰਨ ਦੀ ਗੱਲ ਜਿਹੜੀ ਆ ਉਹ ਜ਼ਰੂਰ ਜ਼ੋਰ ਫੜਦੀ ਦਿਖ ਰਹੀ। ਮੈਨੂੰ ਯਾਦ ਹੈ ਕਿ ਜਦੋਂ 1997 ਦੇ ਵਿੱਚ ਬਾਦਲ ਦਾ ਰਾਜ ਆਇਆ ਤਾਂ ਥੋੜੇ ਟਾਈਮ ਬਾਅਦ 12ਵੀਂ ਦੀ +2 ਦੀ ਹਿਸਟਰੀ ਆਫ ਪੰਜਾਬ, ਜਿਹੜੀ ਹਿਸਟਰੀ ਸਬਜੈਕਟ ਆ, ਉਹਦੀ ਕਿਤਾਬ ਆਈ ਜਿਹਦੇ ਬਾਰੇ ਅਸੀਂ ਪਿਛਲੇ 1997 ਤੋਂ ਹਿਸਾਬ ਲਾ ਲਓ ਵੀ ਲੜਦੇ ਆ ਰਹੇ। ਤੇ ਜਦੋਂ ਆ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਵਾਲਾ ਰਾਜ ਸੀ ਉਦੋਂ ਲੜਾਈ ਜ਼ਿਆਦਾ ਜ਼ੋਰ ਫੜ ਗਈ ਤਾਂ ਉਹ ਕਿਤਾਬ ਵਾਪਸ ਲੈਣੀ ਪੈ ਗਈ। ਉਹਦੇ ਵਿੱਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਇੰਨੇ ਜ਼ਿਆਦਾ ਗਲਤ ਇੰਦਰਾਜ ਦਰਜ ਸੀ, ਇੰਨੀਆਂ ਭੈੜੀਆਂ ਮਾੜੀਆਂ ਗੱਲਾਂ ਸੀ
ਵੀ ਪਿੱਟ ਕੇ ਮਰ ਗਏ। ਪਰ ਅਕਾਲੀ ਦਲ ਦੇ ਜਦੋਂ ਜਦੋਂ ਵੀ ਰਾਜ ਰਿਹਾ ਇਹਨਾਂ ਨੇ ਸੁਣਵਾਈ ਨਹੀਂ ਕੀਤੀ। ਤੇ ਇਸ ਤਰੀਕੇ ਨਾਲ ਬਾਦਲ ਦਲ ਵਾਲੇ ਜਿਹੜੇ ਨੇ ਭਰਾ ਸਾਡੇ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਅਸੀਂ ਬੀਜੇਪੀ ਦੀ ਪੈੜ 'ਚ ਪੈੜ ਰੱਖੀਏ। ਇਸੇ ਕਰਕੇ ਆ ਜਦੋਂ ਸਾਰੇ ਵਿਰੋਧ ਕਰਦੇ ਸੀ, ਉਹ ਪਾਰਲੀਮੈਂਟ ਦੇ ਸੰਸਦ ਦੇ ਨਵੇਂ ਬਿਲਡਿੰਗ ਦੇ ਉਦਘਾਟਨ ਵਾਲੇ ਸਮਾਗਮਾਂ ਦਾ ਇਹ ਹੁੱਬ ਕੇ ਜਾਣ ਦੇ ਐਲਾਨ ਕਰਦੇ ਫਿਰਦੇ ਸੀ। ਖੈਰ, ਅਸੀਂ ਇਹ ਗੱਲ ਇੱਥੇ ਇਸ ਕਰਕੇ ਛੇੜੀ ਆ ਕਿ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਲੱਗਦਾ ਰਹਿੰਦਾ ਕਿ ਜੀ ਹੁਣ ਹੋਰ ਕਿਤੋਂ ਆਸ ਰੱਖੀਏ। ਅਸੀਂ ਵੀ ਇਹ ਪੁੱਛਦੇ ਹਾਂ ਵੀ ਹੋਰ ਕਿਤੋਂ ਆਸ ਰੱਖੀਏ, ਸਿਆਸੀ ਖੇਤਰ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰੂਗਾ। ਕਾਂਗਰਸ ਪਾਰਟੀ ਵਾਲੇ ਸਿੱਖਾਂ ਨੇ ਜਦੋਂ ਵੀ ਵਕਤ ਮਿਲਿਆ ਸਾਡੀ ਪਿੱਠ 'ਚ ਛੁਰਾ ਮਾਰਿਆ। ਇੱਕ ਕੋਈ ਕੇਸੀ ਸਿੰਘ ਹੈ, ਉਹ ਬੜਾ ਵੱਡਾ ਬਿਊਰੋਕ੍ਰੇਸੀ ਦੇ ਵਿੱਚ ਉਹਦਾ ਨਾਂ ਰਿਹਾ। ਉਹਨੇ ਇੱਕ ਕਿਤਾਬ ਲਿਖੀ ਆ, ਕਿਉਂਕਿ ਉਹ ਗਿਆਨੀ ਜੈਲ ਸਿੰਘ ਦੇ ਨੇੜੇ ਰਿਹਾ। ਉਹ ਗਿਆਨੀ ਜੈਲ ਸਿੰਘ ਭਾਰਤ ਦਾ ਉਦੋਂ ਰਾਸ਼ਟਰਪਤੀ ਸੀ ਜਦੋਂ ਘੱਲੂਘਾਰਾ ਹੋਇਆ, ਤੇ ਉਹਨੇ ਕਿਤਾਬ ਰਿਲੀਜ਼ ਕਰਨ ਵਾਲੇ ਸਮਾਗਮ ਵਿੱਚ ਕੇਸੀ ਸਿੰਘ ਨੇ ਕਿਤਾਬ ਦੇ ਬਾਰੇ ਵੀ ਗੱਲ ਕੀਤੀ। ਤੇ ਵੈਸੇ ਵੀ ਉਹਦਾ ਇਹ ਮੰਨਣਾ ਹੈ ਕਿ ਜੀ ਗਿਆਨੀ ਜੈਲ ਸਿੰਘ ਨੂੰ ਤਾਂ ਪਤਾ ਹੀ ਨਹੀਂ ਸੀ ਵਿਚਾਰੇ ਨੂੰ ਕੁਛ। ਦੱਸੋ ਕਮਾਲ ਦੀ ਗੱਲ ਆ, ਉੱਥੇ ਤਰਲੋਚਨ ਸਿੰਘ ਤੇ ਇਹ ਕੇਸੀ ਸਿੰਘ ਇਹ ਸਿੱਖਾਂ ਦੇ ਮੁੰਡੇ ਆ। ਹੁਣ ਕੋਈ ਬੰਦਾ ਅੱਜ ਦੀ ਤਰੀਕ 'ਚ ਜਿੱਥੇ ਮਰਜ਼ੀ ਬੈਠਾ ਹੋਵੇ, ਹਾਲਾਤ ਵਿਗੜੇ ਹੋਣ ਉਹਦੇ ਪਿੰਡ ਦੇ, ਉਹ ਕੈਨੇਡਾ ਅਮਰੀਕਾ ਜਾਂ ਜੇਲ੍ਹ 'ਚ ਜਿੱਥੇ ਮਰਜ਼ੀ ਹੋਵੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਲਸੋ ਲੈਂਦਾ। ਕੀ ਇਹਨਾਂ ਨੂੰ ਕੇਸੀ ਸਿੰਘ ਤੇ ਤਰਲੋਚਨ ਸਿੰਘ ਨੂੰ ਸੀ ਨਹੀਂ ਦਿਖਦਾ ਕਿ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਹੋਣਾ? ਅਸੀਂ ਰਾਸ਼ਟਰਪਤੀ ਨੂੰ ਦੱਸੀਏ, ਜੇਕਰ ਇੰਦਰਾ ਗਾਂਧੀ ਮੁਲਕ ਦੀ ਜਿਹੜੀ ਪ੍ਰਧਾਨ ਮੰਤਰੀ ਹੈ, ਜੇ ਉਹ ਨਹੀਂ ਦੱਸਦੀ, ਜੇ ਸਰਕਾਰੀ ਤੌਰ ਤੇ ਉਹਨੂੰ ਨਹੀਂ ਦੱਸਿਆ ਜਾਂਦਾ ਰਾਸ਼ਟਰਪਤੀ ਨੂੰ, ਤਾਂ ਇਹ ਨਾ ਕਹੋ ਵੀ ਉਹਨੂੰ ਬਿਲਕੁਲ ਨਹੀਂ ਸੀ ਪਤਾ। ਇਹ ਕਹੋ ਕਿ ਉਹਨੂੰ ਇੰਦਰਾ ਗਾਂਧੀ ਨੇ ਜਾਂ ਮੁਲਕ ਦੇ ਜਿਸ ਸਿਸਟਮ ਨੇ ਦੱਸਣਾ ਸੀ ਉਹਨੇ ਨਹੀਂ ਦੱਸਿਆ। ਪਰ ਇਹ ਨਹੀਂ ਕਿ ਉਹਨੂੰ ਪਤਾ ਨਹੀਂ ਸੀਗਾ, ਉਹਨੂੰ ਇੰਨਾ ਚੀਜ਼ਾਂ ਦਾ ਪਤਾ ਸੀ। ਅਸਲ ਵਿੱਚ ਉਹ ਦੜ ਵੱਟ ਕੇ ਬੈਠਾ ਰਿਹਾ, ਤੇ ਜਿਹੜਾ ਉਹਦਾ ਫਰਜ਼ ਬਣਦਾ ਸੀ ਕਿ ਸਾਡੀ ਕੌਮ ਉੱਤੇ, ਕਹਿੰਦੇ ਜੀ ਬੜਾ ਗਿਆਨਵਾਨ ਸੀ। ਇੱਥੇ ਸਾਨੂੰ ਕਈ ਮਤਾ ਦੇਣ ਬਹਿ ਜਾਂਦੇ ਆ ਕਿ ਗਿਆਨੀ ਜੈਲ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਕੀਤਾ ਸੀ। ਇੱਕ ਕਹਿੰਦਾ ਕੋਈ ਉਹਦੇ ਕਿਸੇ ਤਰੀਕੇ ਨਾਲ ਕਹਿੰਦੇ ਜੋ ਸਿੱਖ ਫਲਸਫੇ ਨੂੰ, ਸਿੱਖ ਵਿਚਾਰਧਾਰਾ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਕਹਿੰਦਾ ਕਿ ਹਜ਼ਾਰਾਂ ਇਹੋ ਜਿਹੇ ਲੋਕ ਜ਼ਿੰਦਗੀ 'ਚ ਟੱਕਰੇ ਆ ਜਿਨ੍ਹਾਂ ਦੇ ਕੋਲ ਸਿੱਖੀ ਦਾ ਜਾਂ ਸਿੱਖ ਇਤਿਹਾਸ ਦਾ ਬਹੁਤੀ ਜ਼ਿਆਦਾ ਜਾਣਕਾਰੀ ਨਹੀਂ ਸੀ। ਬੜੇ ਲੋਕ ਟੱਕਰੇ ਆ ਜਿਨ੍ਹਾਂ ਦੇ ਬਾਣੀ ਜਾਂ ਬਾਣੇ ਵਾਲਾ ਸਿਸਟਮ ਨਹੀਂ ਸੀ, ਪਰ ਉਹਨਾਂ ਨੇ ਕੌਮ ਨੂੰ ਸਮਰਪਿਤ ਹੋ ਕੇ ਕਿ ਸਾਨੂੰ ਅਕਲ ਘੱਟ ਹੋ ਸਕਦੀ ਆ, ਸਾਨੂੰ ਗਿਆਨ ਘੱਟ ਹੋ ਸਕਦਾ, ਸਾਨੂੰ ਸਿੱਖ ਸਿਧਾਂਤ ਦੀ, ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ ਜਾਣਕਾਰੀ ਘੱਟ ਹੋ ਸਕਦੀ ਆ, ਪਰ ਅਸੀਂ ਕੌਮ ਨੂੰ ਜ਼ਰੂਰ ਸਮਰਪਿਤ। ਇਹੋ ਜਿਹੇ ਬੜੇ ਨੌਜਵਾਨ ਟੱਕਰੇ ਆ ਜ਼ਿੰਦਗੀ 'ਚ, ਬੜੇ ਲੋਕ ਟੱਕਰੇ ਆ ਜਿਨ੍ਹਾਂ ਨੇ ਕੁਝ ਕਰਕੇ ਵੀ ਦਿਖਾਇਆ। ਤੇ ਗਿਆਨੀ ਜੈਲ ਸਿੰਘ ਚੱਟਣਾ, ਜਿਹਨੂੰ ਇੰਨਾ ਕੁਝ ਪਤਾ ਹੋਵੇ ਤੇ ਜਦੋਂ ਲੋੜ ਪਵੇ ਫਿਰ ਕਾਹਦਾ ਰਾਸ਼ਟਰਪਤੀ ਸੀ ਜੀ ਉਦੋਂ ਉਹ ਤੋਂ ਇੰਨਾ ਨਹੀਂ ਸਰਿਆ ਕਿ ਜੀ ਆਹ ਚੱਕੋ ਆਪਦਾ ਅਸਤੀਫਾ। ਜੇਕਰ ਖੁਸ਼ਵੰਤ ਸਿੰਘ ਦੀ ਗੱਲ ਕਰੀਏ ਤਾਂ ਉਹ ਬਹੁਤ ਮਾਮਲਿਆਂ ਦੇ ਵਿੱਚ ਸਿੱਖਾਂ ਦੇ ਲਈ ਨਾਪਸੰਦ ਵਾਲਾ ਬੰਦਾ ਸੀ। ਉਹਦੀ ਲਿਖਤ ਜਾਂ ਉਹਦੀ ਸੋਚ ਦੇ ਬਹੁਤ ਮਸਲੇ ਸੀ, ਉਹਦੇ ਨਾਲ ਆਪਾਂ ਅਸਹਿਮਤ ਹਾਂ। ਪਰ ਜਦੋਂ ਕੌਮ ਦੇ ਉੱਤੇ ਸੰਕਟ ਆਇਆ, ਜਦੋਂ ਘੱਲੂਘਾਰਾ ਵਾਪਰਿਆ, ਤਾਂ ਗਿਆਨੀ ਜੈਲ ਸਿੰਘ ਦੜ ਵੱਟ ਕੇ ਬੈਠਾ ਰਿਹਾ, ਜਿਹੜਾ ਬੜਾ ਗੁਣੀ ਗਿਆਨੀ ਆ, ਜਿਹਦਾ ਸਿੱਖਾਂ ਨੂੰ ਕਿਹਾ ਜਾ ਰਿਹਾ, ਜਿਹਦਾ ਸਤਿਕਾਰ ਕਰੋ, ਮੂਹਰੇ ਉਹਦੇ ਗਿਆਨੀ ਸ਼ਬਦ ਲੱਗਿਆ ਹੋਇਆ। ਤੇ ਜਿਹਦੇ ਮੂਹਰੇ ਗਿਆਨੀ ਸ਼ਬਦ ਨਹੀਂ ਲੱਗਿਆ, ਖੁਸ਼ਵੰਤ ਸਿੰਘ, ਉਹਨੇ ਉਸ ਟਾਈਮ ਜਿਹੜਾ ਸੀਗਾ ਹਾਂ ਦਾ ਨਾਅਰਾ ਮਾਰਿਆ, ਤੇ ਜਿਹੜਾ ਉਹਨੂੰ ਮਿਲਿਆ ਸੀਗਾ ਉਹ ਰਤਨ ਜਿਹਾ, ਭਾਰਤ ਰਤਨ, ਪਦਮ ਰਤਨ, ਜੋ ਵੀ ਪਦਮ ਸ਼੍ਰੀ ਵਗੈਰਾ, ਉਹ ਚੁੱਪ ਕਰਕੇ ਉਹਨੇ ਵਾਪਸ ਕਰਤਾ। ਇਵੇਂ ਹੀ ਇੱਥੇ ਜਿਹੜੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਇਵੇਂ ਹੀ ਹੋਰ ਬਹੁਤ ਸਾਰੇ ਅਫਸਰਾਂ ਨੇ, ਬਹੁਤ ਸਾਰੇ ਛੋਟੇ ਵੱਡੇ ਥਾਵਾਂ ਤੇ ਕੰਮ ਕਰਦੇ ਸਿੱਖਾਂ ਨੇ ਰਿਜ਼ਾਈਨ ਕੀਤਾ ਆਪਣੇ ਅਹੁਦਿਆਂ ਤੋਂ, ਤੇ ਉਹ ਰੋਸ ਜ਼ਾਹਿਰ ਕੀਤਾ। ਪਰ ਰਾਸ਼ਟਰਪਤੀ ਬਣਿਆ ਬੈਠਾ ਰਿਹਾ ਗਿਆਨੀ ਜੈਲ ਸਿੰਘ, ਕੁਰਸੀ ਨੂੰ ਚੰਬੜਿਆ ਰਿਹਾ। ਤੇ ਅੱਜ ਕੇਸੀ ਸਿੰਘ ਉੱਠ ਕੇ ਲੋਕਾਂ ਨੂੰ ਮੱਤਾਂ ਦੇਣ ਲੱਗੇ ਹੋਏ ਨੇ ਕਿ ਜੀ ਉਹਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਸੀ ਪਤਾ। ਫਿਰ ਜਿਹੜੇ ਤਰਲੋਚਨ ਸਿੰਘ ਵਰਗੇ ਜਾਂ ਕੇਸੀ ਸਿੰਘ ਵਰਗੇ ਉਹਦੇ ਕੋਲੇ ਰਹਿੰਦੇ ਕਰਦੇ ਸੀ, ਆਪਦੀ ਸਰਕਾਰੀ ਜਿਹੜੀ ਮੁਲਾਜ਼ਮਤ ਸੀ ਉਹਦੇ ਤਹਿਤ, ਤੇ ਉਹ ਉਹਦੇ ਨਾਲ ਜੇ ਗੱਲ ਹੀ ਨਹੀਂ ਕਰਨੀ, ਵੀ ਉਹਨੂੰ ਦੱਸਣਾ ਹੀ ਨਹੀਂ ਹੈਗਾ ਵੀ ਕੀ ਵਾਪਰਦਾ, ਜਾਂ ਗਿਆਨੀ ਜੈਲ ਸਿੰਘ ਨੇ ਪਤਾ ਹੀ ਨਹੀਂ ਕਰਨਾ ਵੀ ਮੈਨੂੰ ਤਾਂ ਜੇ ਦੱਸੂ ਤਾਂ ਇੰਦਰਾ ਦੱਸੂਗੀ, ਫੇਰ ਹੀ ਗੱਲ ਕੋਈ ਕਰਾਂਗੇ। ਤੇ ਉਸ ਗੱਲ ਦੇ ਵਿੱਚ ਚਲੋ ਛੱਡੋ, ਜਿੱਦਾਂ ਉਹ 8 ਤਰੀਕ ਨੂੰ ਇੱਥੇ ਆਇਆ, ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ ਸੀ ਅਟੈਕ ਤੋਂ ਬਾਅਦ, ਘੱਲੂਘਾਰੇ ਤੋਂ ਬਾਅਦ, ਉਦੋਂ ਤਾਂ ਉਹਨੂੰ ਪਤਾ ਲੱਗ ਗਿਆ ਸੀ, ਉਦੋਂ ਹੀ ਉਹ ਅਸਤੀਫਾ ਜਿਹੜਾ ਸੀਗਾ ਉੱਥੇ ਜਾ ਕੇ ਦੇ ਦਿੰਦਾ।
ਕੀ ਹੋ ਜਾਂਦਾ ਉਦੋਂ? ਜਿਹੜਾ ਕੁਝ ਪਹਿਲਾਂ ਹੋਇਆ ਸੀ, ਜੋ ਸਾਡਾ ਘਾਣ ਹੋ ਚੁੱਕਿਆ ਸੀ, ਉਸ ਤੋਂ ਬਾਅਦ ਇਹ ਤਾਂ ਹੋਣਾ ਨਹੀਂ ਸੀ ਵੀ 4 ਬੰਬ ਹੋਰ ਮਾਰ ਕੇ ਆਓ ਜੀ ਅਕਾਲ ਤਖਤ ਤੇ ਹੁਣ ਗਿਆਨੀ ਜੈਲ ਸਿੰਘ ਨੇ ਅਸਤੀਫਾ ਦੇ ਦਿੱਤਾ। ਪਰ ਗਿਆਨੀ ਜੈਲ ਸਿੰਘ ਨੇ ਉਦੋਂ ਕੌਮ ਨਾਲ ਖੜਨ ਦੀ ਬਜਾਏ ਇੰਡੀਆ ਨਾਲ ਖੜਨ ਦੀ, ਇੰਡੀਅਨ ਸਿਸਟਮ ਨਾਲ ਖੜਨ ਦੀ ਜਿਹੜੀ ਗੱਲ ਆ ਉਹ ਪਗਾ ਕੇ ਦਿਖਾਈ। ਤੇ ਹੁਣ ਇਹ ਸਫਾਈਆਂ ਦਿੰਦੇ ਫਿਰਦੇ ਉਹਦੇ। ਸਾਨੂੰ ਤਾਂ ਇੰਨਾ ਕੁ ਪਤਾ ਬਈ ਸਾਡੀ ਕੌਮ ਦੇ ਵਿੱਚ ਬੇਅੰਤ ਇਹੋ ਜਿਹੇ ਸਿੱਖ ਜਿਨ੍ਹਾਂ ਨੇ ਪੰਥ ਪ੍ਰਸਤੀ ਦੀ ਭਾਵਨਾ ਦਿਖਾਈ, ਉਹਨਾਂ ਦੇ ਕਈ ਵਾਰ ਕਈ ਸ਼ਹੀਦੀ ਦਿਹਾੜੇ ਮਨਾਏ ਗਏ। ਬੇਸ਼ੱਕ ਉਹਨਾਂ ਦਾ ਸਮਾਜਿਕ ਜਿਹੜਾ ਕੋਈ ਰੁਤਬਾ ਜਾਂ ਸਿਆਸੀ ਰੁਤਬਾ ਨਹੀਂ ਸੀ, ਉਹਨਾਂ ਦੀ ਮੂਹਰੇ ਕੋਈ ਰਾਸ਼ਟਰਪਤੀ ਜਾਂ ਕੋਈ ਹੋਰ ਵੱਡੀ ਪੋਸਟ ਨਹੀਂ ਸੀ, ਪਰ ਉਹਨਾਂ ਨੂੰ ਪੰਥ, ਉਹਨਾਂ ਨੂੰ ਦੁਨੀਆ ਸ਼ਹੀਦਾਂ 'ਚ ਗਿਣਦੀ ਆ। ਉਹਨਾਂ ਦੀਆਂ ਫੋਟੋਆਂ, ਉਹਨਾਂ ਦੇ ਬਾਰੇ ਚਰਚਾ ਹੁੰਦੀ ਹੈ। ਦੂਜੇ ਪਾਸੇ ਇਸ ਰਾਸ਼ਟਰਪਤੀ ਦੀ ਜਦੋਂ ਮੌਤ ਹੋਈ ਹੈ, ਕੀਰਤਪੁਰ ਦੇ ਕੋਲ ਜਦੋਂ ਆਨੰਦਪੁਰ ਸਾਹਿਬ ਨੂੰ ਜਾਈਦਾ, ਉੱਥੇ ਇੱਕ ਰੇਲਵੇ ਫਾਟਕ ਉਹਦੇ ਨਹਿਰ ਦੇ ਨਾਲ ਜੇ, ਉੱਥੇ ਇੱਕ ਉਹਦਾ ਐਕਸੀਡੈਂਟ ਹੋ ਗਿਆ। ਪਤਾ ਨਹੀਂ ਉਹ ਕਿਸੇ ਨੇ ਕਰਵਾਇਆ ਜਾਂ ਆਪੇ ਹੋਇਆ, ਪਰ ਉਹਦੀ ਇੱਕ ਇਹੋ ਜਿਹਾ ਮੌਕੇ ਮੌਤ ਹੋਈ ਜਿਹਦੀ ਕਦੇ ਚਰਚਾ ਹੀ ਨਹੀਂ ਹੋਈ। ਇੱਥੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਕਦੇ ਕਿਸੇ ਨੇ ਉਹਦਾ ਦਿਨ ਤਿਉਹਾਰ ਜਾਂ ਕੁਛ ਉਹਦੀ ਯਾਦ 'ਚ ਕਦੇ ਕੁਛ ਬਣਾਇਆ, ਮਰਿਆ, ਕੁਛ ਨਹੀਂ ਕੀਤਾ ਉਹਦਾ। ਸੋ ਜਿਹੜੇ ਲੋਕ ਪੰਥ ਨੂੰ, ਕੌਮ ਨੂੰ ਪਿਆਰ ਨਹੀਂ ਕਰਦੇ, ਫਿਰ ਪੰਥ ਵੀ ਉਹਨਾਂ ਦਾ ਪਿਆਰ ਨਹੀਂ ਕਰਦਾ। ਤੇ ਜਿਹੜੇ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਜਿਉਂਦੇ ਆ, ਉਹਨਾਂ ਦੇ ਸਾਰੇ ਜਿਹੜੇ ਔਗਣ ਨੇ ਉਹਦੇ ਸਮੇਤ ਕੌਮ ਉਹਨਾਂ ਦਾ ਸਤਿਕਾਰ ਕਰਦੀ ਆ ਵੀ ਠੀਕ ਆ, ਇਹ ਉਹ 'ਚ ਘਾਟਾਂ ਨੇ। ਜਿਵੇਂ ਆਪਾਂ ਪਹਿਲੋਂ ਗੱਲ ਕਰਕੇ ਹਟੇ ਆ ਨੌਜਵਾਨ ਦੀ, ਸਿੱਧੂ ਮੂਸੇਵਾਲੇ ਦੀ, ਉਹਦੇ ਵਿੱਚ ਬੜੀਆਂ ਘਾਟਾਂ ਹੋਣਗੀਆਂ, ਬੜੀਆਂ ਗੜਬੜਾਂ ਹੋਣਗੀਆਂ। ਉਹਨਾਂ ਸਾਰੀਆਂ ਘਾਟਾਂ, ਗੜਬੜਾਂ, ਔਗਣਾਂ ਨੂੰ ਸਿੱਖ ਜਗਤ ਨੇ ਹੁਣ ਅੱਖੋਂ ਪਰੋਖੇ ਕਰਤਾ। ਇਵੇਂ ਹੀ ਸਿੱਧੂ ਮੂਸੇਵਾਲੇ ਦਾ ਜਾਂ ਹੋਰ ਬਹੁਤ ਸਾਰੇ ਅਸੀਂ ਲੋਕਾਂ ਦਾ ਨਾਮ ਲੈ ਸਕਦੇ ਹਾਂ, ਉਹਨਾਂ ਦੇ ਕੌਮ ਪ੍ਰਤੀ ਭਾਵਨਾ ਨੂੰ ਮੁੱਖ ਰੱਖਿਆ ਲੋਕਾਂ ਨੇ, ਪੰਥ ਨੇ, ਸੰਗਤ ਨੇ, ਨਾ ਕਿ ਇਹ ਦੇਖਿਆ ਕਿ ਇਹਨਾਂ ਨੇ ਫਲਾਣੇ ਟਾਈਮ ਤੇ ਆਹ ਕਿਹਾ ਸੀ, ਉਹ ਕਿਹਾ ਸੀ। ਇਹ ਗੱਲ ਬਹੁਤ ਹੀ ਵੱਡੀ ਆ ਕਿ ਸਾਨੂੰ ਇਹ ਸਮਝ ਆ ਕਿ ਕਿਹਦਾ ਸਤਿਕਾਰ ਕਰਨਾ ਤੇ ਕਿਹਦਾ ਨਹੀਂ ਕਰਨਾ। ਸੋ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਜਿਹੜੇ ਗਿਆਨੀ ਜੈਲ ਸਿੰਘ ਦੇ ਬਾਰੇ ਇਹ ਕਿਤਾਬ ਰਿਲੀਜ਼ ਹੋਣ ਮੌਕੇ ਜਿਸ ਤਰੀਕੇ ਨਾਲ ਉੱਥੇ ਇਹ ਸਰਕਾਰ ਦੇ ਭਗਤ ਬਣੇ ਰਹੇ ਸਿੱਖਾਂ ਦਾ ਸਾਰਾ ਹਿਸਾਬ ਕਿਤਾਬ ਸੀਗਾ, ਉੱਥੇ ਬਾਰ-ਬਾਰ ਉਹ ਇਸ 1984 ਦੇ ਨਵੰਬਰ ਮਹੀਨੇ ਦੇ ਕਤਲੇਆਮ ਨੂੰ, ਸਿੱਖਾਂ ਦੀ ਨਸਲਕੁਸ਼ੀ ਨੂੰ, ਇਹਨੂੰ ਜੈਨੋਸਾਈਡ ਜਾਂ ਕਾਰਨੇਜ ਜਾਂ ਉਸ ਤਰ੍ਹਾਂ ਦਾ ਕੋਈ ਅੱਖਰ ਵਰਤਣ ਦੀ ਥਾਂ, ਕਿਉਂਕਿ ਇਹਨਾਂ ਨੂੰ ਬਿਮਾਰੀ ਪਈ ਹੁੰਦੀ ਹੈ ਅੰਗਰੇਜ਼ੀ ਦੇ, ਤੇ ਉੱਥੇ ਉਹ ਇਹਨੂੰ ਰਾਇਟਸ ਜਾਨੀ ਕਿ ਦੰਗੇ ਕਹਿੰਦੇ ਰਹੇ, ਜਿਹਦੇ ਤੋਂ ਉੱਥੇ ਸਿੱਖ ਜਿਹੜੇ ਬੈਠੇ ਸੀ ਉਹਨਾਂ 'ਚ ਇਤਰਾਜ਼ ਹੋਇਆ। ਖਾਸ ਤੌਰ ਦੇ ਉੱਤੇ ਭਾਵੇਂ ਬਹੁਤ ਸਾਰੇ ਕਾਰਨਾਂ ਕਰਕੇ ਪਿਛਲੇ ਦਿਨਾਂ 'ਚ ਭਾਈ ਅਮਰਤਪਾਲ ਸਿੰਘ ਵਾਲੇ ਵਰਤਾਰੇ ਦੌਰਾਨ ਭਾਈ ਰਣਜੀਤ ਸਿੰਘ ਭੁੱਕੀ ਗਿੱਲ ਦੇ ਬਾਰੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਰਿਹਾ ਕਿ ਉਹਨੇ ਆਹ ਕਿਹਾ, ਉਹ ਕਿਹਾ, ਪਰ ਕੇਸੀ ਸਿੰਘ ਦੇ ਨਾਲ ਪੂਰਾ ਠੋਕਵਾਂ, ਡਟਵਾਂ ਜਿਹੜਾ ਸੀਗਾ ਉੱਥੇ ਆਰਗੂਮੈਂਟ ਕੀਤਾ ਤੇ ਉਹਨੂੰ ਇਸ ਗੱਲ ਲਈ ਘੇਰਿਆ ਕਿ ਤੂੰ ਬਾਰ-ਬਾਰ ਇੱਥੇ ਦੰਗੇ ਕਰੀ ਜਾਂਦਾ, ਉਹ ਸਾਡੀ ਕੌਮ ਦਾ ਕਤਲੇਆਮ ਸੀਗਾ। ਤੇ ਇਸ ਗੱਲ ਦੇ ਨਾਲ ਇਹ ਜਿਹੜਾ ਕਿਤਾਬ ਦੇ ਰਿਲੀਜ਼ ਹੋਣ ਵਾਲਾ ਸਮਾਗਮ ਸੀ ਉਹ ਵੱਧ ਚਰਚਾ 'ਚ ਆ ਗਿਆ, ਨਹੀਂ ਤਾਂ ਉਹਦੀ ਕਿਸੇ ਨੇ ਕੀ ਕਵਰੇਜ ਕਰਨੀ ਸੀ ਵੀ ਠੀਕ ਆ ਤੁਸੀਂ ਇੱਕ ਚਾਪਲੂਸੀ ਦੇ ਵਿੱਚ ਉਹਦੇ ਸੋਹਲੇ ਗਾਏ ਹੋਣੇ ਆ, ਕਿਤਾਬ ਦਾ ਕੋਈ ਮਤਲਬ ਨਹੀਂ। ਪਰ ਹੁਣ ਉੱਥੇ ਜਿਹੜਾ ਆਪਸ ਵਿੱਚ ਹੀ ਇਹਨਾਂ ਦੀ ਗਰਮਾ ਗਰਮੀ ਹੋਈ ਹੈ, ਭੁੱਕੀ ਗਿੱਲ ਦੀ ਤੇ ਕੇਸੀ ਸਿੰਘ ਦੀ, ਇਹੋ ਜਿਹੇ ਹੋਰ ਬੜੇ ਲੋਕ ਨੇ ਕੇਸੀ ਸਿੰਘ ਵਰਗੇ, ਇਹ ਸਦਾ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਲੋਕ ਨੇ। ਇਹਨਾਂ ਨੂੰ ਲੱਗਦਾ ਕਿ ਪੰਥਕ ਗੱਲ ਕਰਨ ਵਾਲੇ, ਕੌਮੀ ਗੱਲ ਕਰਨ ਵਾਲੇ ਲੋਕ ਮਾੜੇ ਆ ਤੇ ਉਸ ਸ਼ਬਦਾਵਲੀ ਦੇ ਵੀ ਖਿਲਾਫ ਖੜਦੇ ਆ। ਹਾਲਾਂਕਿ ਬਹੁਤ ਸਾਰੇ ਸੱਜਣ ਇਸ ਗੱਲ ਨੂੰ ਜਾਣਦੇ ਆ ਜਾਂ ਚੇਤੇ ਉਹਨਾਂ ਦੇ ਕਿ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਇਹ ਗੱਲ ਕਹੀ ਗਈ ਆ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਹੋਈ ਆ ਤੇ ਨਸਲਕੁਸ਼ੀ ਸ਼ਬਦ ਹੀ ਵਰਤਿਆ ਜਾਵੇ। ਪਰ ਭਾਰਤ ਸਰਕਾਰ ਦਾ ਜਿਹੜਾ ਏਜੰਡਾ ਕਿ ਅਸੀਂ ਦੰਗੇ ਕਹਿਣਾ, ਉਹ ਜਾਣ ਬੁੱਝ ਕੇ ਵੀ ਇਹ ਤਾਂ ਜੀ ਦੋ ਧਿਰਾਂ ਲੜੀਆਂ ਸੀ, ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਗੜਬੜ ਉਹ ਕੀਤੀ ਜਾ ਰਹੀ ਆ ਤੇ ਉਹੀ ਗੜਬੜ ਕੇਸੀ ਸਿੰਘ ਹੁਣੀ ਕਰਦੇ ਆ। ਸੋ ਇਹੋ ਜਿਹੇ ਸਿੱਖ ਜਿਹੜੇ ਆਪਦੇ ਆਪ ਨੂੰ ਸਮਝਦੇ ਤਾਂ ਇਹ ਨੇ ਕਿ ਅਸੀਂ ਬੜੇ ਖੱਬੀ ਖਾਨ ਆ, ਅਸੀਂ ਬੜੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ, ਸਾਡੀ ਚੱਲਦੀ ਆ, ਸਾਡੀ ਕੋਠੀ, ਸਾਡੀ ਕਾਰ ਤੇ ਸਾਡੇ ਨਿਆਣੇ ਬੜੇ ਵੱਡੇ ਥਾਂ ਤੇ ਪੜ੍ਹਦੇ ਆ। ਸੋ ਇਹ ਜਿਹੜਾ ਸਾਰਾ ਸਿਸਟਮ ਹੈ ਇੱਕ ਇਹੋ ਜਿਹੇ ਗਦਾਰ ਸਿੱਖਾਂ ਦੀ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਦੇ ਆ, ਤੇ ਇਹਨਾਂ ਲੋਕਾਂ ਨੇ ਕਦੇ ਸਹੀ ਨੂੰ ਸਹੀ ਜਾਂ ਗਲਤ ਨੂੰ ਗਲਤ ਨਹੀਂ ਕਹਿਣਾ ਹੁੰਦਾ। ਇਹਨਾਂ ਤੋਂ ਕਦੇ ਨਹੀਂ ਸਰਨਾ ਕਿ ਇਹ ਕਹਿਣ ਕਿ ਇੰਡੀਆ ਨੇ ਜਾਂ ਇੰਦਰਾ ਨੇ ਜਾਂ ਸਿੱਖਾਂ ਦੇ ਮਾਮਲੇ ਵਿੱਚ ਪੂਰੇ ਭਾਰਤੀ ਹਕੂਮਤੀ ਤੰਤਰ ਨੇ ਕਿਸ ਤਰੀਕੇ ਨਾਲ
ਸਿੱਖਾਂ ਦੀ ਮੁਕੰਮਲ ਸਰਬਨਾਸ਼ ਦੀ, ਕੁੱਲ ਨਾਸ਼ ਜਿਹਨੂੰ ਕਹੀਦਾ, ਵੀ ਕੁੱਲਾਂ ਦਾ ਨਾਸ਼ ਕਰ ਦੇਣਾ। ਇਹ ਜਿਹੜੀ ਖੇਡ ਖੇਡਣੀ ਸ਼ੁਰੂ ਕੀਤੀ ਹੋਈ ਆ, ਵੀ ਸਾਨੂੰ ਇਹਦਾ ਪਤਾ, ਜਿਹੜਾ ਵੀ ਉੱਠਦਾ ਜਦੋਂ ਕਿਤਾਬ ਲਿਖਦਾ ਰਿਟਾਇਰ ਹੋਣ ਤੋਂ ਬਾਅਦ, ਉਹਦੇ ਵਿੱਚ ਸਿੱਖਾਂ ਲਈ ਕੋਈ ਨਾ ਕੋਈ ਵਿਪਤਾ। ਇੱਕ ਆ GBS ਸਿੱਧੂ ਦੀ ਕਿਤਾਬ ਆਈ, ਉਹਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਹ ਜਿਹੜਾ ਖਾਲਿਸਤਾਨ ਦਾ ਸੰਘਰਸ਼ ਆ, ਇਹ ਤਾਂ ਜੀ ਭਾਰਤ ਸਰਕਾਰ ਨੇ ਤੋਰਿਆ ਸੀਗਾ। ਇਹੋ ਜਿਹੀ ਕਹਾਣੀ ਹੋਈ ਗਿਆਨੀ ਮਾਫ ਕਰਨਾ ਡਾਕਟਰ ਸੰਗਤ ਸਿੰਘ ਦੀ ਸੀ। ਉਹਦੀ ਕਿਤਾਬ ਜਿਹੜੀ ਆ 1975 ਤੱਕ ਤਾਂ ਬਹੁਤ ਵਧੀਆ ਇਤਿਹਾਸ ਲਿਖਿਆ, ਤੇ ਉਦੋਂ ਬਾਅਦ ਵਿੱਚ ਉਹਨੂੰ ਕੋਈ ਲੱਗਦਾ ਹੀ ਨਹੀਂ ਵੀ ਪੰਥ ਲਈ ਲੜਿਆ। ਉਹਨੂੰ ਲੱਗਦਾ ਵੀ ਜਿੰਨੇ ਸਿੱਖ ਜੁਝਾਰੂ ਜਾਂ ਕੌਮ ਲਈ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹ ਸਾਰੇ ਦੇ ਸਾਰੇ ਸਰਕਾਰ ਨਾਲ ਰਲ ਕੇ ਉਹਦਾ ਏਜੰਸੀਆਂ ਦੇ ਬੰਦੇ ਸੀਗੇ। ਹੁਣ ਇਹ ਜਿਹੜੇ ਲੋਕ ਨੇ, ਇਹਨਾਂ ਨੇ ਹਮੇਸ਼ਾ ਕੌਮ ਨਾਲ ਧੋਖਾ ਹੀ ਕੀਤਾ। ਇਹ ਵੀ ਧੋਖਾ ਹੀ ਹੁੰਦਾ। ਇਹੋ ਜਿਹਾ ਸਾਹਿਤ ਰਚਨਾ, ਇਹੋ ਜਿਹੀਆਂ ਕਿਤਾਬਾਂ ਲਿਖ ਦੇਣੀਆਂ ਜਿਹਦੇ ਨਾਲ ਦੁਬਦਾ ਪੈ ਜੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਲਿਖਣ ਵਾਲੇ ਲੋਕਾਂ ਨੂੰ ਕੋਈ ਗਲਤ ਇਨਫੋਰਮੇਸ਼ਨ ਜਾਵੇ ਇਸ ਤਰੀਕੇ ਨਾਲ। ਔਰ ਇਹੋ ਜਿਹੇ ਲੋਕਾਂ ਦੇ ਵਿੱਚ ਉਹ ਵੀ ਨੇ, ਜਦੋਂ KPS ਗਿੱਲ ਮਰਦਾ ਹੈ ਤੇ ਉਹਦੇ ਮਰਨ ਤੋਂ ਬਾਅਦ ਉੱਥੇ ਜਾ ਕੇ, ਜਦੋਂ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵਾਂਗੂ ਗੱਲ ਆ ਗਈ ਸੀ ਕੋਈ ਉੱਥੇ ਜਾਓ ਨਾ ਕੋਈ, ਉਦੋਂ ਜਾ ਕੇ ਕੀਰਤਨ ਕਰਕੇ ਆਇਆ। ਤੇ ਅੱਜ ਤੱਕ ਉਹ ਪਟਿਆਲੇ ਕਹਿੰਦੇ ਜੀ ਉਹ ਜਿਹੜਾ ਰਾਗੀ ਸੀ ਕੀਰਤਨੀਆ, ਉਹ ਬੜਾ ਲੁਕ ਛਿਪ ਕੇ ਦਿਨ ਕੱਟੀਆਂ ਕਰ ਰਿਹਾ। ਪਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਸ਼ੁਰਮ ਨਹੀਂ ਹੁੰਦੀ। ਕੱਲ ਪਰਸੋਂ ਆਪਾਂ ਪਿਛਲੇ ਹਫ਼ਤੇ ਰੌਲਾ ਪਿਆ ਜਦੋਂ ਰਾਘਵ ਚੱਡੇ ਦੇ ਉਸ ਫਿਲਮੀ ਐਕਟਰਸ ਕੁੜੀ ਨਾਲ ਸ਼ਗਨ ਮੌਕੇ ਇਹ ਆਪਣਾ ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲ ਵੱਲੋਂ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਇਹ ਗਏ ਉੱਥੇ ਉਹ ਰੌਲਾ ਗੋਲਾ ਪਿਆ ਜਿਹੜਾ, ਉਹਦੇ ਵਿੱਚ ਬਾਅਦ ਵਿੱਚ ਜਿਹੜੇ ਰਾਗੀ ਸੀ ਉਹਨਾਂ ਨੇ ਮੰਨਿਆ ਕਿ ਇਹ ਸਾਨੂੰ ਇਹ ਨਹੀਂ ਸੀ ਵੇਖਣਾ ਚਾਹੀਦਾ ਕਿ ਬੰਗਲਾ ਸਾਹਿਬ ਵਾਲੇ ਗਿਆਨੀ ਰਣਜੀਤ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਕੁਝ ਕਹਿਣਗੇ ਉਹਨਾਂ ਨੂੰ, ਸਾਨੂੰ ਹੀ ਚਾਹੀਦਾ ਸੀਗਾ ਕਿ ਕਹਿ ਦਿੰਦੇ ਕਿ ਭਾਈ ਮਰਿਆਦਾ ਦੇ ਹਿਸਾਬ ਨਾਲ ਬੈਠੋ, ਉਹ ਸਾਤੋਂ ਕਤਾਹੀ ਹੋਈ। ਪਰ ਉਦੋਂ ਇਹਨਾਂ ਨੂੰ ਨੋਟ ਦਿਖਦੇ ਸੀ ਵੀ ਇੱਥੇ ਐਵੇਂ ਅਸੀਂ ਕਾਹਨੂੰ ਕਹਿਣਾ ਜੀ ਕੁਛ, ਆਪਾਂ ਆਪਦੇ ਵਧੀਆ ਪੈਸੇ ਬਣਾ ਕੇ ਚੱਲਾਂਗੇ। ਉਦੋਂ ਇਹਨਾਂ ਨੇ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ। ਜੇਕਰ ਰਾਗੀਆਂ, ਢਾਡੀਆਂ, ਕਥਾਕਾਰਾਂ ਨੇ ਜਾਂ ਸਿੱਖ ਕੌਮ ਦੇ ਪ੍ਰਚਾਰਕਾਂ ਨੇ, ਜਥੇਦਾਰਾਂ ਨੇ, ਜਿਨ੍ਹਾਂ ਨੇ ਬੈਠ ਕੇ ਮਰਿਆਦਾ ਦੇ ਉੱਤੇ 2-2 ਘੰਟੇ ਲੈਕਚਰ ਝਾੜਨੇ ਇੱਕ ਪਾਸੇ, ਦੂਜੇ ਪਾਸੇ ਜਦੋਂ ਲੋੜ ਪੈਂਦੀ ਆ ਮਰਿਆਦਾ ਦੀ ਰਾਖੀ ਕਰਨ ਦੀ, ਉਦੋਂ ਦੜ ਵੱਟ ਜਾਣੀ ਆ, ਤੇ ਫਿਰ ਗੱਲ ਬਣੂ ਕਿਵੇਂ? ਸੋ ਇਹ ਜਿਹੜੇ ਸਿਆਸੀ ਪ੍ਰਭਾਵ ਹੁੰਦੇ ਆ, ਉਹ ਤਾਂ ਸਾਡੇ ਆ ਬਾਦਲ ਦਲ ਵਾਲੇ ਆ ਸਭ ਤੋਂ ਵੱਧ ਮੰਦਰ ਚ ਜਾ ਕੇ ਟੱਲੀ ਖੜਕਾਉਂਦੇ ਆ। ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਿੱਚ ਸਭ ਤੋਂ ਮੂਹਰੇ ਤਾਂ ਬਾਦਲ ਦਲ ਵਾਲੇ ਆ। ਕਾਂਗਰਸੀ ਸਿੱਖਾਂ ਨੂੰ, ਭਾਜਪਾਈ ਸਿੱਖਾਂ ਨੂੰ ਖੁੱਲ੍ਹ ਤਾਂ ਇਹਨਾਂ ਨੂੰ ਦੇਖ ਕੇ ਮਿਲਦੀ ਆ, ਨਹੀਂ ਉਹਨਾਂ ਨੂੰ ਵੀ ਡਰ ਹੋਵੇ ਵੀ ਅਸੀਂ ਆਪਦੇ ਧਰਮ ਦੇ ਅਕੀਦੇ ਦੇ ਹਿਸਾਬ ਨਾਲ ਜੇ ਗੜਬੜ ਕੀਤੀ ਤਾਂ ਸਾਨੂੰ ਅਕਾਲ ਤਖਤ ਤੇ ਸੱਦਿਆ ਜਾਊਗਾ। ਸੋ ਜਦੋਂ ਇਹ ਨਹੀਂ ਟਲਦੇ ਤਾਂ ਬਾਕੀਆਂ ਨੇ ਕੀ ਕਰਨਾ? ਉਹ ਇਹ ਜਿਹੜੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਆ, ਇਹਨਾਂ ਦੇ ਸਿਰ ਬੜੀ ਭਾਰੀ ਜ਼ਿੰਮੇਵਾਰੀ ਆ। ਅਸੀਂ ਅਕਸਰ ਦੇਖਦੇ ਹਾਂ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਹੁੰਦੇ ਆ, ਜਦੋਂ ਕਿਤੇ ਆਨੰਦ ਕਾਰਜ ਆ ਜਾਂ ਕੋਈ ਹੋਰ ਅਖੰਡ ਪਾਠ ਸਾਹਿਬ ਦਾ ਭੋਗ ਆ, ਸਹਿਜ ਪਾਠ ਦਾ ਭੋਗ ਆ, ਜੇ ਕੋਈ ਮਰਿਆਦਾ ਦੇ ਹਿਸਾਬ ਨਾਲ ਗੜਬੜ ਹੋਵੇ, ਉਹ ਸਕਿੰਟ ਲਾਉਂਦੇ ਆ ਟੋਕਣ ਲੱਗੇ, ਤੇ ਬੜੇ ਸਖਤ ਲਹਿਜੇ ਵਿੱਚ, ਤੇ ਸਾਰਿਆਂ ਨੂੰ ਵਧੀਆ ਲੱਗਦਾ ਵੀ ਇਹਨਾਂ ਦਾ ਫਰਜ਼ ਵਾ, ਇਹਨਾਂ ਦਾ ਕੰਮ ਆ, ਇਹਨਾਂ ਨੇ ਇਹੀ ਕੁਝ ਕਹਿਣਾ। ਹੋਰ ਕੀ ਇਹਨਾਂ ਦੀ ਡਿਊਟੀ ਆ ਵੀ ਜਦੋਂ ਅਸੀਂ ਨਹੀਂ ਮਰਿਆਦਾ ਦੇ ਹਿਸਾਬ ਨਾਲ ਚੱਲਦੇ ਤਾਂ ਇਹਨਾਂ ਨੇ ਸਾਨੂੰ ਟੋਕਣਾ ਹੀ ਹੈ। ਪਰ ਇਹ ਰਾਗੀ ਜਿਹੜੇ ਉੱਥੇ ਸੀ, ਉਹੋ ਜਿਹਾ ਹੀ ਕੰਮ ਇੱਕ ਹੋਰ ਨੇ ਕੀਤਾ। ਅੱਜ ਫੋਟੋਆਂ ਜਿਹੜੀਆਂ ਨੇ ਉਹ ਸਾਰੇ ਚੱਲ ਰਹੀਆਂ, ਆਲੇ ਦੁਆਲੇ ਨੰਗੇ ਸਿਰ ਦੇ ਵਿੱਚ ਲੋਕ ਬੈਠੇ ਆ, ਤੇ ਉਹ ਸੰਸਦ ਦੇ ਇਮਾਰਤ ਜਿਹੜੀ ਨਵੀਂ ਬਣੀ ਆ ਉੱਥੇ ਕੀਰਤਨ ਕਰਨ ਲੱਗਿਆ ਹੋਇਆ। ਕੁਛ ਲੋਕ ਕੁਰਸੀਆਂ ਤੇ ਬੈਠੇ ਆ, ਤੇ ਆਲੇ ਦੁਆਲੇ ਜਿਹੜਾ ਮਾਹੌਲ ਆ ਉਹ ਕੀਰਤਨ ਵਾਲਾ ਨਹੀਂ ਸੀ। ਇਸ ਸ਼ਖਸ ਨੂੰ ਆਪ ਹੀ ਚਾਹੀਦਾ ਸੀ ਕਿ ਪਹਿਲੋਂ ਕਹਿ ਦਿੰਦਾ ਕਿ ਜੇ ਤਾਂ ਜੀ ਉੱਥੇ ਤੁਸੀਂ ਸਿਰ ਢੱਕੇ ਹੁਣ ਜਾਂ ਜਿਹੜੀ ਸਾਡੀ ਮਰਿਆਦਾ ਉਹਦਾ ਖਿਆਲ ਰੱਖ, ਠੀਕ ਆ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ, ਪਰ ਇੰਨਾ ਵੀ ਮਾੜਾ ਨਹੀਂ ਹੋਣਾ ਚਾਹੀਦਾ ਵੀ ਜਿਵੇਂ ਕੋਈ ਮਰਜ਼ੀ ਬੈਠਾ ਰਹੇ, ਪਤਾ ਨਹੀਂ ਉਹ ਕਿਹੜੇ ਹਿਸਾਬ ਦੇ ਨਾਲ ਉੱਥੇ ਕੀਰਤਨ, ਇਹਨੂੰ ਕੀਰਤਨ ਕਰਨ ਦੀ ਉੱਥੇ ਲੋੜ ਕੀ ਸੀ? ਅੱਜ ਸਿੱਖ ਕਲਪ ਰਹੇ ਨੇ ਕਿ ਇਹਨੇ ਗਲਤ ਕੀਤਾ, ਪਰ ਉਹਨੂੰ ਕੋਈ ਨਹੀਂ ਹੋਣਾ, ਕਹਿੰਦਾ ਹੁਣ ਆਪਾਂ ਨੋਟ ਜੇਬਾਂ ਭਰ ਲਿਆਏ। ਤੋ ਇਹ ਜਿਹੜਾ ਜੇਬਾਂ ਭਰਨ ਵਾਲਾ ਜੁਗਾੜ ਚੱਲਿਆ ਹੋਇਆ, ਇਹ ਬਹੁਤ ਮਾੜਾ। ਸੋ ਇਹਦੇ ਲਈ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਆਪਦਾ ਫਰਜ਼ ਪਛਾਣਨਾ ਪਊਗਾ। ਇਹ ਜਿਸ ਹਿਸਾਬ ਦੇ ਨਾਲ ਦਿਨੋਂ ਦਿਨ ਮਰਿਆਦਾ ਦੇ ਮਸਲੇ ਉੱਤੇ ਸਮਝੌਤਾ ਹੋ ਰਿਹਾ, ਇਹ ਗਲਤ ਗੱਲ, ਇਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਆ। ਤੇ ਹੁਣ ਤੱਕ ਤਾਂ ਇਹੀ ਕਿਹਾ ਜਾਂਦਾ ਰਿਹਾ ਕਿ ਜੀ ਸੰਵਿਧਾਨ ਬੜਾ ਪਵਿੱਤਰ ਆ, ਬੜੀ ਉੱਚਤਾ ਤੇ ਸੁੱਚਤਾ, ਤੇ ਉਹ ਸੰਵਿਧਾਨ ਦੇ ਵਿੱਚੋਂ ਹੀ ਆਹ ਰਾਹ ਨਿਕਲਿਆ ਜਿਹੜਾ ਹਿੰਦੂ ਰਾਸ਼ਟਰ ਨੂੰ ਜਾਂਦਾ, ਜਿਹਦੇ ਵਿੱਚੋਂ ਅਗਲਿਆਂ ਨੇ ਹੁਣ
ਆਪਦੀ ਜਿਹੜੀ ਨਵੀਂ ਪਾਰਲੀਮੈਂਟ ਬਿਲਕੁਲ ਹਿੰਦੂ ਰੋਹ ਰੀਤਾਂ ਅਨੁਸਾਰ ਕਹਿੰਦੇ ਜੀ ਧਰਮ ਨਿਰਪੱਖ ਮੁਲਕ ਆ ਧਰਮ ਨਿਰਪੱਖਤਾ ਵਾ ਹਿੰਦੂ ਰਾਸ਼ਟਰ ਦੇ ਵਾਲੇ ਪਾਸੇ ਨੂੰ ਜਾਣ ਵਾਲੇ ਕਦਮ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ। ਤੇ ਹੁਣ ਤੱਕ ਜਦੋਂ ਵੀ ਕਿਸੇ ਸਿੱਖ ਨੇ ਕਹਿਣਾ ਕਿ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂ ਲਿਖਿਆ ਹੋਇਆ ਤਾਂ ਜਿਹੜੇ ਡਾਕਟਰ ਅੰਬੇਦਕਰ ਦੇ ਚੇਲੇ ਬਾਲਕੇ ਆ ਉਹਦੇ ਸਮਰਥਕ ਉਹ ਬੜਾ ਪਿੱਟਦੇ ਸੀ ਉਹ ਜੀ ਐ ਜੀ ਤੁਸੀਂ ਜੀ ਉਹਦਾ ਸੰਵਿਧਾਨ ਹੈ। ਤੇ ਹਾਲਾਂਕਿ ਇੱਥੇ ਕਿਤਾਬਾਂ ਪਈਆਂ ਉਹਦੇ ਵਿੱਚ ਬਕਾਇਦਾ ਦਰਜ ਵਾ ਕੇ ਜਿਹੜਾ ਇਹ ਅੰਬੇਦਕਰ ਸੀ ਡਾਕਟਰ ਸਾਹਿਬ ਉਹ ਆਪ ਕਹਿੰਦਾ ਹੁੰਦਾ ਸੀ ਕਿ ਭਾਈ ਮੈਂ ਤਾਂ ਇੱਕ ਮੁਨਸ਼ੀ ਵਾਂਗੂ ਸੀ, ਮੇਰੇ ਤੋਂ ਇਹਨਾਂ ਨੇ ਲਿਖਾਇਆ ਜਿਹੜਾ ਕੁਝ ਮੈਂ ਉਹ ਲਿਖਤਾ। ਤੇ ਡਾਕਟਰ ਅੰਬੇਦਕਰ ਦਾ ਕਹੇ ਕਿ ਮੇਰੇ ਤੋਂ ਇਹਨਾਂ ਨੇ ਲਿਖਵਾਇਆ ਮੈਂ ਲਿਖਤਾ ਸੰਵਿਧਾਨ। ਤੇ ਇਹ ਉਹਦੇ ਜਿਹੜੇ ਪੈਰੋਕਾਰ ਨੇ ਇਹ ਕਹਿੰਦੇ ਜੀ ਲਿਖਿਆ ਹੀ ਸਾਰਾ। ਉਹ ਤਾਂ ਅਸਲ ਵਿੱਚ ਬ੍ਰਾਹਮਣਵਾਦੀਆਂ ਨੇ ਜਿਨ੍ਹਾਂ ਨੇ ਮਾੜੀਆਂ ਚੰਗੀਆਂ ਗੱਲਾਂ ਇਹਦੇ ਚ ਲਿਖਿਆ। ਉਹਨਾਂ ਨੂੰ ਪਤਾ ਸੀ ਕਿ ਸਾਨੂੰ ਇਸ ਸੰਵਿਧਾਨ ਦੀਆਂ ਇਹਨਾਂ ਗੜਬੜਾਂ ਕਰਕੇ ਟੋਕਾ ਟਾਕੀ ਹੋਊਗੀ, ਵਿਰੋਧ ਹੋਊਗਾ, ਲੋਕ ਸਾਨੂੰ ਮਾੜਾ ਚੰਗਾ ਕਹਿਣਗੇ। ਤਾਂ ਉਹਨਾਂ ਨੇ ਡਾਕਟਰ ਅੰਬੇਦਕਰ ਨੂੰ ਪੰਪ ਮਾਰਤਾ ਵੀ ਇਹ ਜੀ ਸਾਰਾ ਸੰਵਿਧਾਨ ਇਹਨੇ ਲਿਖਿਆ। ਹੁਣ ਜਦੋਂ ਸਿੱਖ ਪਿੱਟਦੇ ਆ ਕਿ ਸਾਨੂੰ ਇਹ ਚ ਹਿੰਦੂ ਲਿਖਿਆ ਹੋਇਆ ਫਿਰ ਉਹ ਡਾਕਟਰ ਅੰਬੇਦਕਰ ਦੇ ਖਿਲਾਫ ਹੀ ਬੋਲਣਗੇ ਵੀ ਭਾਈ ਸਾਨੂੰ ਕਿਉਂ ਹਿੰਦੂ ਲਿਖਿਆ। ਤੇ ਉਦੋਂ ਕਹਿੰਦੇ ਨੇ ਜੀ ਸਾਡੇ ਅੰਬੇਦਕਰ ਨੂੰ ਨਾ ਕੁਛ ਕਹੋ ਭਾਈ, ਤੁਹਾਡਾ ਅੰਬੇਦਕਰ ਜਿਹੜਾ ਹੈਗਾ ਹੁਣ ਉਹਨੂੰ ਅੱਜ ਸਿੱਖਾਂ ਨੇ ਤਾਂ ਨਹੀਂ ਕੁਛ ਕਿਹਾ। ਤੇ ਆ ਜਿਹੜਾ ਮੋਦੀ ਤੰਤਰ ਵਾ ਇਹਨੇ ਜਿਸ ਤਰੀਕੇ ਨਾਲ ਡੀਲ ਕੀਤਾ ਹੁਣ ਤੁਸੀਂ ਉਧਰੋਂ ਸਾਰੀ ਸੋਚ ਆਪਦੀ ਜਿਹੜੀ ਆ ਬਣਾ ਲਓ ਵੀ ਕੀ ਕਰਨਾ। ਕਿਉਂਕਿ ਡਾਕਟਰ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸੀ ਅੰਬੇਦਕਰ ਸਾਹਿਬ ਕਿ ਜਿਹੜਾ ਇਹ ਸੰਵਿਧਾਨ ਆ ਇਹਨੂੰ ਜੇ ਅੱਗ ਲਾਉਣੀ ਹੋਵੇ ਨਾ, ਫੈਸਲਾ ਹੋ ਜਾਵੇ ਵੀ ਅੱਗ ਲਾਓ, ਤਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਅੱਗ ਲਾਉਂਗਾ ਕਿਉਂਕਿ ਮੈਨੂੰ ਇਹ ਸੰਵਿਧਾਨ ਪਸੰਦ ਨਹੀਂ, ਇਹ ਕਿਸੇ ਨੇ ਵੀ ਢੁਕਵਾਂ ਨਹੀਂ। ਹੁਣ ਜਿਹੜੇ ਡਾਕਟਰ ਅੰਬੇਦਕਰ ਦੇ ਪੈਰੋਕਾਰ ਆ ਉਹ ਦੇਖ ਲੈਣ ਕਿ ਐਵੇਂ ਤੁਸੀਂ ਇੱਥੇ ਹਰ ਮੌਕੇ ਲੱਗੇ ਰਹਿੰਦੇ ਹੋ ਕਿ ਸੰਵਿਧਾਨ ਬੜਾ ਪਵਿੱਤਰ ਆ, ਤੇ ਡਾਕਟਰ ਸਾਹਿਬ ਦੇ ਤਾਂ ਖਿਆਲ ਬਿਲਕੁਲ ਉਲਟ ਸੀ। ਖੈਰ ਹੁਣ ਇਹ ਸੰਵਿਧਾਨ, ਇਸ ਸੰਵਿਧਾਨ ਦੀ ਭਾਵਨਾ, ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਉਹ ਹੁਣ ਉਹ ਨਹੀਂ ਰਿਹਾ। ਇਹ ਮੰਨ ਲਓ ਮੋਦੀ ਤੰਤਰ ਨੇ ਜਿਸ ਪਾਸੇ ਨੂੰ ਗੱਲ ਤੋਰ ਦਿੱਤੀ ਹੈ ਤੇ ਜਿਸ ਤਰੀਕੇ ਨਾਲ ਦਿਨੋਂ ਦਿਨ ਮਾਮਲਾ ਹੱਥੋਂ ਨਿਕਲਦਾ ਜਾ ਰਿਹਾ। ਅਗਲੇ ਤਾਂ ਇੱਥੇ ਆ ਕੁੜੀਆਂ ਪਿੱਟਦੀਆਂ ਜੀ ਅਸੀਂ ਜੀ ਜੰਤਰ ਮੰਤਰ ਤੇ ਬੈਠੀਆਂ ਸੀ, ਸਾਨੂੰ ਕਟਾਪਾ ਕਰਤਾ, ਸਾਡੇ ਨਾਲ ਬਦਕਲਾਮੀ ਹੋਈ, ਬੜੀਆਂ ਫੋਟੋਆਂ ਹੌਲ ਨਾਲ ਕੱਲ ਦੀਆਂ ਆਈਆਂ ਨੇ। ਪਰ ਅਸੀਂ ਕਹਿੰਦੇ ਆ ਕਿ ਸਾਡੀ ਕੌਮ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਇਸ ਮੁਲਕ ਲਈ। ਇਸ ਤਿਰੰਗੇ ਦੇ ਵਿੱਚ ਸਾਡੇ ਹਜ਼ਾਰਾਂ ਭਰਾਵਾਂ ਦੀਆਂ ਲਾਸ਼ਾਂ ਆਈਆਂ। ਇਸ ਸੰਵਿਧਾਨ ਦੀ ਛਾਂ ਹੇਠ ਸਾਡੇ ਅਕਾਲ ਤਖਤ ਨੂੰ ਢਾਉਣ ਦਾ ਫੈਸਲਾ ਹੋਇਆ। ਇਹ ਤਿਰੰਗਾ ਉਹਨਾਂ ਟੈਂਕਾਂ ਤੇ ਲੱਗਿਆ ਸੀ, ਇਹਨਾਂ ਨੂੰ ਤਾਂ ਉਦੋਂ ਨਹੀਂ ਆਈ ਹੈਗੀ ਭਾਈ ਤੁਸੀਂ ਕਹਿੰਦੇ ਹੋ ਅਸੀਂ ਮੈਡਲ ਜਿੱਤ ਕੇ ਲਿਆਏ ਹਾਂ ਇਸ ਮੁਲਕ ਲਈ, ਭਲਵਾਨ ਕਹਿੰਦੇ ਆ। ਸੋ ਇਸ ਮੁਲਕ ਦਾ ਤਾਂ ਬਾਬਾ ਆਦਮ ਨਰਾਲਾ ਹੀ ਹੈ। ਇੱਥੇ ਇੱਕ ਹੋਰ ਜਿਹੜਾ ਮਸਲਾ ਬੜਾ ਜ਼ਰੂਰੀ ਹੈ ਉਹ ਚਰਚਾ ਉਹਦੇ ਬਾਰੇ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਬਈ ਇੱਕ ਹਰਵਿੰਦਰ ਸਿੰਘ ਨਾਂ ਦਾ ਨੌਜਵਾਨ ਜਿਹੜਾ ਫਤਿਹਗੜ੍ਹ ਸਾਹਿਬ ਦੇ ਚੂਨੀ ਕਲਾ ਪਿੰਡ ਦੇ ਨਾਲ ਰਸੂਲਪੁਰ ਪਿੰਡ ਤੋਂ ਹੈ, ਇਟਲੀ ਗਿਆ ਸੀ, ਉੱਥੋਂ ਜਰਮਨ ਗਿਆ ਤੇ ਉੱਥੇ ਕਈਆਂ ਨਾਲ ਜਦੋਂ ਕਾਰੋਬਾਰਾਂ ਦੀ ਸਾਂਝ ਹੁੰਦੀ ਆ ਤੇ ਪੈਸੇ ਦਾ ਲੈਣ ਦੇਣ ਦਾ ਕੋਈ ਮਸਲਾ ਬਣ ਗਿਆ, ਉਸ ਬੇਵਕੂਫ ਬੰਦੇ ਨੇ, ਦੁਸ਼ਟ ਬੰਦੇ ਨੇ ਪਾਪ ਕਮਾਇਆ, ਇੱਕ ਵੀਡੀਓ ਬਣਾ ਕੇ ਉਹਦੇ ਵਿੱਚ ਆਪਣੇ ਹੱਥੀਂ ਜਿਹੜਾ ਗੁਟਕਾ ਗੁਰਬਾਣੀ ਦਾ ਉਹਦੀ ਬੇਹੁਰਮਤੀ ਬੇਅਦਬੀ ਕੀਤੀ। ਸਿੱਖ ਜਗਤ ਨੂੰ ਬਹੁਤ ਭਾਰੀ ਰੋਸ ਹੈ ਤੇ ਪਤਾ ਇਹ ਲੱਗਿਆ ਕਿ ਬੇਸ਼ੱਕ ਪਹਿਲਾਂ ਉਹ ਯੂਰਪ ਦੇ ਮੁਲਕਾਂ 'ਚ ਰਿਹਾ, ਇਟਲੀ ਰਿਹਾ, ਪਰ ਹੁਣ ਉਹ ਇੱਥੇ ਭਾਰਤ ਆਪਦੇ ਪਿੰਡ ਆਇਆ ਹੋਇਆ ਤੇ ਪੁਲਿਸ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਦੀ ਭਾਲ ਢੋਲ ਕਰ ਰਹੀ ਆ। ਅਫਸੋਸ ਤੇ ਦੁੱਖ ਦੀ ਗੱਲ ਇਹ ਹੈਗੀ ਆ ਕਿ ਉਹ ਆਪਦੀ ਵੀਡੀਓ ਵਿੱਚ ਵੀ ਇਹ ਗੱਲ ਕਹਿੰਦਾ ਹੈ ਕਿ ਜੀ ਮੈਂ ਸ਼ਹੀਦ ਭਾਈ ਦਵਿੰਦਰਪਾਲ ਸਿੰਘ ਹੈਪੀ, ਜਿਹੜੇ ਭਾਈ ਰਜਿੰਦਰਪਾਲ ਸਿੰਘ ਬੁਲਾਰਾ ਉਹਨਾਂ ਦੇ ਨਾਲ ਸੈਣੀ ਨੇ ਇੱਥੇ ਲੁਧਿਆਣੇ ਕਤਲ ਕੀਤੇ ਸੀ 4 ਸਿੰਘ ਉਦੋਂ, ਉਹਦਾ ਕਹਿੰਦਾ ਮੈਂ ਭਤੀਜਾ। ਤੇ ਜਿਨ੍ਹਾਂ ਸਿੰਘਾਂ ਦੇ ਦੂਜਿਆਂ ਦੇ ਨਾਂ ਲੈਂਦਾ ਉਹ ਵੀ ਸਿੱਖ ਸੰਘਰਸ਼ ਦੇ ਵਿੱਚ ਬਹੁਤ ਨਾਮਵਰ ਸਿੰਘ ਨੇ ਜਿਨ੍ਹਾਂ ਨਾਲ ਪੈਸੇ ਦਾ ਲੈਣ ਦੇਣ, ਪੈਸੇ ਦੇ ਲੈਣ ਦੇਣ ਦੇ ਵਿੱਚ ਜਿਸ ਤਰੀਕੇ ਨਾਲ ਇਸ ਪਾਪੀ ਨੇ ਸਾਡੇ ਧਰਮ ਦੇ, ਸਾਡੇ ਇਸ਼ਟ ਦੀ ਬੇਅਦਬੀ ਕੀਤੀ ਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਕੀਤੀ ਆ, ਇਹ ਬਹੁਤ ਹੀ ਜ਼ਿਆਦਾ ਨੀਵਾਂ ਤੇ ਬਹੁਤ ਹੀ ਘਟੀਆ ਕੰਮ ਜਿਹੜਾ ਹੈਗਾ ਹੋਇਆ। ਸੱਚੇ ਪਾਤਸ਼ਾਹ ਇਸ ਪਾਪੀ ਨੂੰ, ਇਸ ਦੁਸ਼ਟ ਨੂੰ ਜਿਹੜੀ ਆ ਸਜ਼ਾ ਦਿਵਾਉਣ ਦੇ ਵਿੱਚ ਕੌਮ ਦੀ ਅਗਵਾਈ ਕਰਨ। ਉਹ ਅੱਜ ਲਈ ਇੰਨਾ ਹੀ ਕਾਫੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।